ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 10 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਟਰਾਈਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊਯਾਰਕ ਬ੍ਰੌਂਕਸ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਇੱਕ ਮਲਟੀ ਸਟੋਰੀ ਅਪਾਰਟਮੈਂਟ ਬਿਲਡਿੰਗ ਨੂੰ ਅੱਗ ਲੱਗ ਗਈ, ਜਿਹਦੇ ਨਾਲ 19 ਲੋਕਾਂ ਦੀ ਮੌਤ ਹੋਈ ਆ। 19 ਦੇ ਵਿੱਚੋਂ 9 ਬੱਚੇ ਸੀ। 63 ਲੋਕ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ ਸੀਵੀਅਰ ਸਮੋਕ ਇਨਹਾਲੇਸ਼ਨ ਕਰਕੇ, ਤੇ 32 ਨੂੰ 5 ਡਿਫਰੈਂਟ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਆ। ਸੋ ਸਭ ਤੋਂ ਮਾੜੀ ਗੱਲ ਇਹ ਆ ਵੀ ਇਹ, ਚਲੋ ਮੌਤ ਤਾਂ ਕਿਸੇ ਦੀ ਵੀ ਮਾੜੀ ਹੁੰਦੀ ਆ, ਵੀ ਇਹ ਗਰੀਬ ਏਰੀਆ ਸੀ। ਬਹੁਤੇ ਲੋਕ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ, ਸਾਊਥ ਅਫਰੀਕਾ ਤੋਂ ਇਮੀਗ੍ਰੈਂਟ ਸੀਗੇ ਮੋਸਟਲੀ। ਤੇ ਹੁਣ ਇਹ ਕੁਐਸਚਨ ਵੀ ਉੱਠ ਰਿਹਾ ਆ ਵੀ ਸੇਫਟੀ ਨੂੰ ਲੈ ਕੇ। ਦੂਸਰੀ ਫਾਇਰ ਆ ਈਸਟ ਸਾਈਡ ਦੇ ਵਿੱਚ, ਕੁਛ ਦਿਨ ਪਹਿਲਾਂ ਫਿਲਾਡੈਲਫੀਆ ਦੇ ਵਿੱਚ ਇੱਕ ਅਪਾਰਟਮੈਂਟ ਨੂੰ ਅੱਗ ਲੱਗੀ ਸੀ। ਸੋ ਇਹ ਬਹੁਤ ਹੀ ਜਿਹੜੀ ਮਾੜੀ ਖਬਰ ਨਿਊਯਾਰਕ ਦੇ ਵਿੱਚ ਵਾਪਰੀ ਹੈਗੀ ਆ ਵੀਕਐਂਡ ਦੇ ਦੌਰਾਨ। ਕਹਿੰਦੇ ਵੀ 11 ਕੁ ਵਜੇ ਦੇ ਕਰੀਬ ਅੱਗ ਲੱਗੀ। 5 ਸਟਾਰ ਜਿਹੜੀ ਫਾਇਰ ਕਹਿੰਦੇ ਹੈਗੇ ਆ ਅਲਾਰਮ, 5 ਅਲਾਰਮ, ਤੇ 500 ਦੇ ਕਰੀਬ ਫਾਇਰ ਫਾਈਟਰਸ ਨੇ ਫਾਈਟ ਕਰਨ ਦੇ ਵਿੱਚ ਇਹਦੇ 'ਚ ਹਿੱਸਾ ਲਿਆ, ਪਰ 19 ਲੋਕ ਫਿਰ ਵੀ ਮੌਤ ਦੀ ਘਾਟ ਚੜ੍ਹ ਗਏ। ਤੇ 333 ਈਸਟ 181 ਸਟਰੀਟ ਜਿਹੜਾ ਏਰੀਆ ਆ, ਉੱਥੇ ਇਹ ਸਾਰਾ ਕੁਛ ਵਾਪਰਿਆ। ਸੋ ਇਨਵੈਸਟੀਗੇਸ਼ਨ ਚੱਲ ਰਹੀ ਵੀ ਕੀ ਕਾਰਨ ਹੋਇਆ। ਕਹਿੰਦੇ ਵੀ ਇੱਕ ਅਪਾਰਟਮੈਂਟ ਦੇ ਵਿੱਚ ਇੱਕ ਹੀਟਰ ਸੀਗਾ, ਉਹ ਤੋਂ ਹੀ ਇਹ ਸ਼ੁਰੂ ਹੋਈ ਹੈਗੀ, ਸਪੇਸ ਹੀਟਰ ਕਰਕੇ ਉਹ ਦੱਸਦੇ ਆ। ਤੇ ਇਸ ਤੋਂ ਪਹਿਲਾਂ ਵੀ ਨਿਊਯਾਰਕ ਦੇ ਵਿੱਚ ਕਈ ਇੱਦਾਂ ਦੀਆਂ ਦੁਰਘਟਨਾਵਾਂ ਵਾਪਰ ਚੁੱਕੀਆਂ ਆ ਪਿਛਲੇ ਸਮੇਂ ਦੇ ਵਿੱਚ। ਇਹ ਜਿਹੜੀ ਬਿਲਡਿੰਗ ਆ 1972 'ਚ ਫੈਡਰਲੀ ਫੰਡਡ ਸੀਗੀ। ਸੋ ਜਦੋਂ ਕੋਈ ਬਿਲਡਿੰਗ ਫੈਡਰਲੀ ਫੰਡਡ ਹੁੰਦੀ ਆ ਤੇ ਬਹੁਤ ਸਾਰੇ ਨਿਊਯਾਰਕ ਸਿਟੀ ਦੇ ਫਾਇਰ ਕੋਡ ਉਹਦੇ ਤੇ ਲਾਗੂ ਨਹੀਂ ਹੁੰਦੇ, ਕਿਉਂਕਿ ਫੈਡਰਲ ਗਵਰਨਮੈਂਟ ਉਹਨੂੰ ਫੰਡ ਕਰ ਰਹੀ ਆ। 120 ਯੂਨਿਟਾਂ ਵਾਲੀ ਅਪਾਰਟਮੈਂਟ ਕੰਪਲੈਕਸ ਸੀਗਾ। ਮੋਸਟਲੀ ਮੁਸਲਿਮ ਕਮਿਊਨਿਟੀ ਦੇ ਲੋਕ ਇਸ ਅਪਾਰਟਮੈਂਟ ਕੰਪਲੈਕਸ 'ਚ ਰਹਿੰਦੇ ਸੀ, ਬ੍ਰੌਂਕਸ ਏਰੀਏ 'ਚ। ਪੰਜਾਬੀ ਵੀ ਕਾਫੀ ਉਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਫਾਇਰ ਆਫੀਸ਼ੀਅਲ ਇਹ ਵੀ ਕਹਿ ਰਹੇ ਆ ਵੀ ਜਿਹੜੇ ਲੋ ਇਨਕਮ ਏਰੀਆਜ਼ ਆ, ਉੱਥੇ ਫਾਇਰ ਦੇ ਰਿਸਕ ਜ਼ਿਆਦੇ ਹੁੰਦੇ ਆ। ਇਹ ਕਿਉਂ ਹੁੰਦੇ ਆ, ਇਹ ਹੁਣ ਇਹ ਉਹਨਾਂ 'ਚ ਦੇਖਣ ਵਾਲੀ ਗੱਲ ਆ। ਦਸੰਬਰ 2017 ਦੇ ਵਿੱਚ ਵੀ 13 ਲੋਕਾਂ ਦੀ ਮੌਤ ਹੋਈ ਸੀ, ਜਦੋਂ ਇੱਕ ਅੱਗ ਅਪਾਰਟਮੈਂਟ ਦੇ ਵਿੱਚ ਲੱਗ ਗਈ ਸੀ। ਜੀ, 19 ਮੰਜ਼ਲਾ ਇਹ ਹਰਜੋਤ ਸਿੰਘ ਜੀ ਇਮਾਰਤ ਸੀਗੀ, ਜਿੱਥੇ ਇਹ ਸਾਰਾ ਕੁਛ ਵਾਪਰਿਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਸਮੋਕ ਸਪੇਸ ਹੀਟਰ ਜਿਹਨੂੰ ਜਿਹੜਾ ਉੱਥੇ ਵਰਤਦੇ ਆ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਡੋਰ ਖੁੱਲੀ ਹੋਈ ਸੀਗੀ ਤੇ ਅੱਗ ਅੱਗੇ ਤੋਂ ਅੱਗੇ ਜਿਹੜੀ ਆ ਉਹ ਫੈਲਦੀ ਗਈ। ਤੇ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਇਹ ਦੂਜੀ ਵੱਡੀ ਅੱਗ ਆ, ਜਿਸ ਦੇ ਵਿੱਚ ਇਸ ਵਾਰ 19 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ।
ਤੇ ਪਿਛਲੀ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਫਾਇਰ ਦੇ ਵਿੱਚ ਦੇਖਿਆ ਸੀ, ਕਈ ਜਿਹੜੇ ਫਾਇਰ ਅਲਾਰਮਸ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਸੀ ਜਿਹੜੀਆਂ ਉਹ ਚੱਲ ਰਹੀਆਂ। ਹੁਣ ਤੁਸੀਂ ਜਿੱਦਾਂ ਜ਼ਿਕਰ ਕੀਤਾ ਵੀ ਕਹਿੰਦੇ ਵੀ ਜਿਹੜੇ ਗਰੀਬ ਇਲਾਕਿਆਂ ਦੇ ਵਿੱਚ ਇਹਦੇ ਅੱਗ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਆ। ਕੀ ਇਹਦਾ ਮਤਲਬ ਇਹ ਆ ਵੀ ਜਿੰਨੇ ਇਹ ਬਿਲਡਿੰਗ ਚੈੱਕ ਕਰਦੇ ਆ ਉਹ ਫਿਰ ਅਣਗਹਿਲੀਆਂ ਜ਼ਿਆਦੀਆਂ ਕਰਦੇ ਆ ਜਾਂ ਟੇਕ ਕੇਅਰ ਨਹੀਂ ਕਰਦੇ, ਤੇ ਗਰੀਬ ਬੰਦਾ ਸ਼ਿਕਾਇਤ ਕਰਦਾ ਤੇ ਉਹ ਕਹਿੰਦੇ ਵੀ ਜਾਂ ਤਾਂ ਫਿਰ ਨਿਕਲ ਜਾਓ, ਤੇ ਉਹ ਫਿਰ ਉਸ ਗੱਲੋਂ ਜਿਹੜਾ ਉਹ ਕਰਨ ਜੋਗਾ ਕੁਛ ਨਹੀਂ ਆ। ਸੋ ਇੱਕ ਹਿਸਾਬ ਦੇ ਨਾਲ ਬੜੀ ਇਹ ਮਾੜੀ ਜਿਹੜੀ ਗੱਲ ਸਥਿਤੀ ਜਿਹੜੀ ਇਹ ਵਾਪਰੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਪਿਛਲੇ ਸਾਲ ਆਈ ਥਿੰਕ ਫਲੋਰੀਡਾ ਦੇ ਵਿੱਚ ਇੱਕ ਇਮਾਰਤ ਜਿਹੜੀ ਉਹ ਡਿੱਗੀ ਸੀਗੀ ਨਾ, ਉਸ ਤੋਂ ਬਾਅਦ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਸਾਰੀਆਂ ਇਮਾਰਤਾਂ ਬੀਚ ਦੇ ਉੱਤੇ ਜਿਹੜੀ ਇਮਾਰਤ ਜਿਹੜੀ ਉਹ ਸੀਗੀ ਉਹ ਡਿੱਗਣ ਤੋਂ ਬਾਅਦ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਬਾਕੀਆਂ ਨੂੰ ਵੀ ਜਿਹੜਾ ਉਹ ਚੈੱਕ ਕਰਨਾ ਸ਼ੁਰੂ ਕੀਤਾ। ਸ਼ਾਇਦ ਇਹ ਜਿਹੜੀ ਦੁਰਘਟਨਾ ਤੋਂ ਬਾਅਦ ਦੇ ਵਿੱਚ 2 ਜਿਹੜੀਆਂ ਹੁਣ ਵੱਡੀਆਂ ਅੱਗਾਂ ਤੋਂ ਬਾਅਦ ਦੇ ਵਿੱਚ ਇਸ ਦੇ ਕਰਕੇ ਜਿਹੜਾ ਉਹ ਕੁਛ ਨਾ ਕੁਛ ਜਿਹੜਾ ਉਹ ਹੋਵੇ। 60 ਲੋਕ ਇਸ ਅੱਗ ਦੇ ਵਿੱਚ ਫੱਟੜ ਹੋਏ ਨੇ। ਇਹ ਵੱਡੀ ਜਿਹੜੀ ਹਾਈ ਰਾਈਜ਼ ਬਿਲਡਿੰਗ ਅਪਾਰਟਮੈਂਟ ਸੀਗਾ, ਉੱਥੇ ਇਹ ਮਾੜੀ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਜੀ। ਅਗਲੀ ਖਬਰ ਰਸ਼ੀਆ ਨੂੰ ਲੈ ਕੇ ਆ। ਕਹਿੰਦੇ ਵੀ ਕੋਲਡ ਵਾਰ ਖਤਮ ਹੋਣ ਤੋਂ ਬਾਅਦ ਪਹਿਲੀ ਵਾਰੀ ਰਸ਼ੀਆ ਤੇ ਅਮਰੀਕਾ ਦੇ ਵਿੱਚ ਇੰਨੀ ਸਿਚੁਏਸ਼ਨ ਟੈਂਸ ਬਣੀ ਹੋਈ ਆ, ਖਾਸ ਕਰਕੇ ਯੂਕਰੇਨ ਨੂੰ ਲੈ ਕੇ। ਅੱਜ ਦੋਨਾਂ ਮੁਲਕਾਂ ਦੇ ਹਾਈ ਪ੍ਰੋਫਾਈਲ ਲੀਡਰਸ ਦੇ ਨਾਲ ਗੱਲਬਾਤ ਹੋਈ ਆ, ਜਿਹਦੇ ਵਿੱਚ ਪ੍ਰੈਜ਼ੀਡੈਂਟ ਤਾਂ ਨਹੀਂ ਸੀ, ਨਾ ਜੋ ਬਾਈਡਨ ਸੀ, ਨਾ ਰਸ਼ੀਆ ਦਾ ਪ੍ਰੈਜ਼ੀਡੈਂਟ ਸੀ। ਪਰ 7 ਘੰਟੇ ਇਸ ਚੱਲੀ ਮੀਟਿੰਗ ਦੇ ਵਿੱਚ ਕੋਈ ਜ਼ਿਆਦਾ ਕਹਿੰਦੇ ਭਈ ਡਿਸਾਈਡ ਨਹੀਂ ਹੋ ਸਕਿਆ। ਡਿਪਟੀ ਸੈਕਟਰੀ ਆਫ ਸਟੇਟ ਵੈਂਡੀ ਸ਼ਰਮਨ ਉਹਨਾਂ ਨੇ ਇਹ ਟਵੀਟ ਕੀਤਾ ਹੈਗਾ। ਰਸ਼ੀਆ ਦੇ ਕਾਫੀ ਕੰਸਰਨ ਆ, ਉਹਨਾਂ ਨੇ ਇੱਕ ਲਿਸਟ ਦਿੱਤੀ ਹੈਗੀ ਆ ਯੂਰਪੀਅਨ ਯੂਨੀਅਨ ਨੂੰ ਵੀ ਭਈ ਸਾਨੂੰ ਇਹਦੇ ਤੇ ਵਰਕਆਊਟ ਕਰੋ। ਤੇ ਦੂਸਰੇ ਪਾਸੇ ਯੂਐਸ ਵੀ ਪੂਰੀ ਤਰ੍ਹਾਂ ਯੂਕਰੇਨ ਦੀ ਸਪੋਰਟ ਦੇ ਵਿੱਚ ਹੈਗਾ। ਉਹਨਾਂ ਨੇ ਜਿਹੜੀਆਂ ਡਿਮਾਂਡਸ ਮੰਗੀਆਂ ਵੀ ਉਸ ਏਰੀਏ ਦੇ ਵਿੱਚੋਂ ਯੂਐਸ ਆਪਣੇ ਜਿਹੜੇ ਵਾਰਸ਼ਿਪ ਆ ਉਹਨਾਂ ਨੂੰ ਮੂਵ ਕਰੇ। ਸਿਚੁਏਸ਼ਨ ਕਾਫੀ ਟੈਂਸ ਯੂਐਸਏ ਤੇ ਰਸ਼ੀਆ ਦੇ ਵਿੱਚ ਬਣੀ ਹੋਈ ਹੈਗੀ ਆ ਯੂਕਰੇਨ ਨੂੰ ਲੈ ਕੇ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ 7 ਘੰਟੇ ਚੱਲੀ ਆ, ਤੇ ਡਿਪਟੀ ਸੈਕਟਰੀ ਆਫ ਸਟੇਟ ਵੈਂਡੀ ਸ਼ਰਮਨ ਜਿਹੜੇ ਉਹਨਾਂ ਨੇ ਕਿਹਾ, ਕਹਿੰਦੇ ਵੀ ਥ੍ਰੈਟ ਸੀਗੇ, ਕਹਿੰਦੇ ਵੀ ਬਹੁਤਾ ਇਸ ਦੇ ਵਿੱਚੋਂ ਮੀਟਿੰਗ ਦੇ ਵਿੱਚੋਂ ਨਿਕਲੂਗਾ ਕੁਛ, ਇਸ ਦੀ ਕਿਆਸਰਾਈ ਤਾਂ ਨਹੀਂ ਸੀਗੀ। ਯੂਐਸ ਰੂਸ ਦੇ ਜਿਹੜੇ ਰਿਸ਼ਤੇ ਆ ਪਿਛਲੇ ਕੁਛ ਕੁ ਸਾਲਾਂ ਤੋਂ ਕਾਫੀ ਜ਼ਿਆਦਾ ਕਹਿ ਸਕਦੇ ਵੀ ਸੰਵੇਦਨਸ਼ੀਲ ਸਥਿਤੀ ਦੇ ਵਿੱਚ ਜਿਹੜੇ ਉਹ ਪਹੁੰਚੇ ਆ। ਕੋਈ ਤਾਂ ਟੁੱਟਣ ਦੇ ਕਗਾਰ ਤੇ ਵੀ ਕਹਿ ਸਕਦਾ ਹੈ। ਕਦੀ ਇੱਧਰੋਂ ਡਿਪਲੋਮੈਟ ਵਾਪਸ ਘੱਲ ਦਿੱਤੇ ਜਾਂਦੇ, ਕਦੀ ਉੱਧਰੋਂ ਜਿਹੜੇ ਉਹ ਅਮਰੀਕਾ ਨੂੰ ਜਿਹੜੇ ਉਹ ਤੋੜ ਦਿੱਤੇ ਜਾਂਦੇ ਹੈਗੇ ਆ। ਅਮਰੀਕਾ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਚਿਤਾਇਆ ਵੀ ਤੁਸੀਂ ਵੀ ਕਿਉਂ ਇੰਨੇ ਜ਼ਿਆਦਾ ਲੱਖਾਂ ਦੀ ਤਾਦਾਦ ਦੇ ਵਿੱਚ ਆਪਣੇ ਫੌਜੀ ਯੂਕਰੇਨ ਦੇ ਬਾਰਡਰ ਦੇ ਉੱਤੇ ਕਿਉਂ ਲਾਏ ਆ। ਵਲਾਦੀਮੀਰ ਪੁਤਿਨ ਰੂਸੀ ਰਾਸ਼ਟਰਪਤੀ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਐਸੇ ਕੇ ਅੰਦਰ ਲਿਖਿਆ ਸੀਗਾ, ਓਪੀਨੀਅਨ ਆਰਟੀਕਲ ਕਹਿ ਸਕਦੇ ਹੋ ਤੁਸੀਂ, ਵੀ ਰੂਸ ਤੇ ਯੂਕਰੇਨ ਇੱਕੋ ਹੀ ਆ। ਕਹਿੰਦੇ 1000 ਕੁ ਸਾਲ ਪਹਿਲਾਂ ਤਾਂ ਇਹ ਗੱਲ ਜਿਹੜੀ ਉਹ ਮੰਨੀ ਜਿਹੜੀ ਉਹ ਜਾ ਸਕਦੀ ਸੀਗੀ ਵੀ ਉਹ ਇੱਕ ਹੈਗੇ ਆ, ਪਰ ਹੁਣ ਉਹਨਾਂ ਦਾ ਕਲਚਰ ਵੀ ਵੱਖਰਾ, ਯੂਕਰੇਨ ਦਾ ਭਾਸ਼ਾ ਵੀ ਉਹਨਾਂ ਦੀ ਜਿਹੜੀ ਆ ਉਹ ਵੱਖਰੀ ਆ, ਤੇ 30 ਸਾਲ ਜਿਹੜੇ ਉਹਨਾਂ ਨੂੰ ਵੈਸੇ ਵੀ ਆਜ਼ਾਦੀ ਨੂੰ ਜਿਹੜੇ ਉਹ ਹੋ ਚੁੱਕੇ ਹੈਗੇ ਆ। ਵਲਾਦੀਮੀਰ ਪੁਤਿਨ ਬਾਰ-ਬਾਰ ਵੈਸਟ ਨੂੰ, ਅਮਰੀਕੀ ਤੇ ਉਸਦੇ ਸਾਥੀਆਂ ਨੂੰ ਕਹਿ ਰਿਹਾ ਆ ਵੀ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਕੋਈ ਦਖਲ ਦੇਣ ਦੀ ਜ਼ਰੂਰਤ ਨਹੀਂ ਹੈਗੀ। ਅਮਰੀਕਾ ਨੇ ਵੀ ਬਾਰ-ਬਾਰ ਇਹ ਰੂਸ ਨੂੰ ਕਿਹਾ ਆ ਵੀ ਜੇ ਤੁਸੀਂ ਕੋਈ ਮਿਲਟਰੀ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਪੂਰਾ ਸਮਰਥਨ ਜਿਹੜਾ ਉਹ ਯੂਕਰੇਨ ਨੂੰ ਦੇਵਾਂਗੇ। ਯੂਕਰੇਨ ਮੰਗ ਕਰ ਰਿਹਾ ਹੈ ਪਿਛਲੇ ਦਹਾਕੇ ਤੋਂ ਵੀ ਸਾਨੂੰ ਨਾਟੋ ਦਾ ਜਿਹੜਾ ਉਹ ਹਿੱਸਾ ਬਣਾਓ, ਪਰ ਨਾਟੋ ਵਾਲਿਆਂ ਨੇ ਅਜੇ ਤੱਕ ਉਸ ਨੂੰ ਬਣਾਇਆ ਨਹੀਂ। ਪਿਛਲੇ ਵੀਕ ਗੱਲ ਚੱਲਦੀ ਸੀ ਵੀ ਕੀ ਆਪਾਂ ਦੂਜੇ ਦਰਜੇ ਦਾ ਇਸ ਨੂੰ ਹਿੱਸਾ ਬਣਾ ਲਈਏ ਨਾਟੋ ਦਾ, ਪਰ ਉਸ ਨੂੰ ਇਨਕਾਰ ਕਰ ਦਿੱਤਾ ਸੀ ਨਾਟੋ ਦਾ ਵੀ ਇਹਦੇ ਵਿੱਚ ਕੋਈ ਵੀ ਟੀਅਰ ਸਿਸਟਮ ਆਪਾਂ ਨਹੀਂ ਰੱਖਣਾ। ਜੇ ਕੋਈ ਮੈਂਬਰ ਆ ਤਾਂ ਉਹ ਫੁੱਲ ਫਲੈਸ਼ਡ ਆ, ਇਹ ਨਹੀਂ ਆ ਵੀ ਟੀਅਰ 1 ਜਾਂ ਟੀਅਰ 2 ਕਰਕੇ ਜਿਹੜਾ ਉਹ ਆਪਾਂ ਰੱਖਾਂਗੇ। ਸੋ ਹਾਲ ਦੀ ਘੜੀ ਆਪਸ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਕੋਈ ਕਿਸੇ ਕਹਿ ਲਓ ਵੀ ਕਿਸੇ ਸਿੱਟੇ ਵੱਲ ਨੂੰ ਜਿਹੜੀ ਉਹ ਨਹੀਂ ਤੁਰੀ। ਸੈਕਟਰੀ ਆਫ ਸਟੇਟ ਜਿਹੜੇ ਐਂਟਨੀ ਬਲਿੰਕਨ ਆ, ਉਹਨਾਂ ਨੇ ਟਵੀਟ ਕਰਕੇ ਕਿਹਾ ਸੀਗਾ, ਕਹਿੰਦੇ ਵੀ ਮੈਨੂੰ ਉਮੀਦ ਨਹੀਂ ਆ ਵੀ ਕੋਈ ਆਪਾਂ ਅਗਲੇ ਹਫ਼ਤੇ ਦੇ ਵਿੱਚ ਕੋਈ ਬ੍ਰੇਕ ਥਰੂ ਇਸ ਗੱਲਬਾਤ ਦੇ ਦੌਰਾਨ ਜਿਹੜਾ ਉਹ ਹੋਵੇਗਾ। ਸੋ ਪਹਿਲਾਂ ਹੀ ਜਿਹੜੀਆਂ ਇਹਨਾਂ ਨੇ ਖੁਦ ਹੀ ਐਕਸਪੈਕਟੇਸ਼ਨਸ ਜਿਹੜੀਆਂ ਇਸ ਦੇ ਬਾਬਤ ਘੱਟ ਹੀ
ਜੀ। ਰੱਖੀਆਂ ਸੀਗੀਆਂ। ਸੋ ਉਹਨਾਂ ਨੇ ਬਿਲਕੁਲ ਕਿਹਾ ਸਟੇਟ ਆਫ ਦਾ ਯੂਨੀਅਨ ਦੇ ਦੌਰਾਨ ਇੱਕ ਇੰਟਰਵਿਊ ਦੇ ਦੌਰਾਨ ਕਹਿੰਦੇ ਵੀ ਜਦੋਂ ਰਸ਼ੀਆ ਵਾਲਿਆਂ ਨੇ ਅਗਲਿਆਂ ਦੇ ਸਿਰ ਦੇ ਉੱਤੇ ਗਨ ਰੱਖੀ ਹੋਵੇ ਜਾਣੀ ਕਿ ਯੂਕਰੇਨ ਦੇ ਸਿਰ ਦੇ ਉੱਤੇ ਹੂੰ, ਤੇ ਕਿੱਦਾਂ ਪ੍ਰੋਗਰੈਸ ਹੋ ਸਕਦੀ ਹੈ ਸ਼ਾਂਤੀ ਦੀ। ਰਸ਼ੀਆ ਵਾਲੇ ਧੱਕਾ ਕਰ ਰਹੇ ਆ ਉਧਰ ਕਿਉਂਕਿ ਰਸ਼ੀਆ ਨੇ ਯੂਕਰੇਨ ਦਾ ਹੀ ਇੱਕ ਹਿੱਸਾ ਸੀਗਾ ਪੈਨਿਨਸੂਲਾ ਕਰੀਮੀਅਨ, ਉਹਨੂੰ 2014 ਦੇ ਵਿੱਚ ਆਪਣੇ ਅੰਡਰ ਕਰ ਲਿਆ ਸੀ ਤੇ ਵੈਸਟ ਨੇ ਰੌਲਾ ਬਥੇਰਾ ਪਾਇਆ ਪਰ ਹੋਇਆ ਕੁਛ ਨਹੀਂ। 14,000 ਲੋਕਾਂ ਦੀ ਉਸ ਟਾਈਮ ਦੇ ਉੱਤੇ ਮੌਤ ਹੋਈ ਸੀ। ਸੋ ਇਸ ਕਰਕੇ ਯੂਐਸ ਹੁਣ ਪੂਰੀ ਤਰ੍ਹਾਂ ਯੂਕਰੇਨ ਦੀ ਸਪੋਰਟ ਦੇ ਵਿੱਚ ਹੈਗਾ, ਪਰ ਰਸ਼ੀਆ ਨੇ 1 ਲੱਖ ਦੇ ਕਰੀਬ ਆਪਣੇ ਫੌਜੀ ਯੂਕਰੇਨ ਦੇ ਬਾਰਡਰ ਦੇ ਉੱਤੇ ਖੜੇ ਕੀਤੇ ਹੋਏ ਹੈਗੇ ਆ। ਸੋ ਕਿਸੇ ਟਾਈਮ ਵੀ ਰਸ਼ੀਆ ਕਹਿੰਦੇ ਆ ਵੀ ਯੂਕਰੇਨ ਦੇ ਉੱਤੇ ਹਮਲਾ ਕਰ ਸਕਦਾ ਹੈਗਾ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਵੇਂ ਸਾਲ ਦੇ ਉੱਤੇ ਬੰਦਾ ਕਹਿੰਦਾ ਵੀ ਮੇਰੇ ਆਹ ਰੈਜ਼ੋਲੂਸ਼ਨ ਆ, ਏਦਾਂ ਕਰਨਾ ਆ, ਉਵੇਂ ਕਰਨਾ ਆ। ਪਰ ਨਵਾਂ ਸਾਲ ਆਉਂਦਿਆਂ ਹੀ ਜਿਨ੍ਹਾਂ ਨੇ ਟੈਕਸ ਭਰਨਾ ਹੁੰਦਾ ਉਹਨਾਂ ਨੂੰ ਵੀ ਜਿਹੜੀ ਟੈਕਸ ਫਾਈਲਿੰਗ ਤਰੀਕ ਆ ਉਹ ਨਜ਼ਰ ਆਉਂਦੀ ਆ। ਸੋ ਇਸ ਵਾਰ 18 ਜਿਹੜੀ ਅਪ੍ਰੈਲ ਆ ਟੈਕਸ ਫਾਈਲਿੰਗ ਦੀ ਜਿਹੜੀ ਡੈਡਲਾਈਨ ਆ ਉਹ ਰੱਖੀ ਗਈ ਹੈਗੀ ਆ। ਪਰ ਟ੍ਰੈਜਰੀ ਡਿਪਾਰਟਮੈਂਟ ਨੇ ਇਸ ਚੀਜ਼ ਦੇ ਉੱਤੇ ਚਿੰਤਾ ਜਿਹੜੀ ਉਹ ਜਤਾਈ ਹੈਗੀ ਆ ਵੀ ਇਸ ਟੈਕਸ ਫਾਈਲਿੰਗ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਹੋਣਗੀਆਂ ਤੇ ਜਿਨ੍ਹਾਂ ਨੂੰ ਰੀਫੰਡ ਜੇ ਮਿਲਨੇ ਆ ਤਾਂ ਉਸ ਦੇ ਵਿੱਚ ਦੇਰੀ ਹੋ ਸਕਦੀ ਆ। ਪੱਤਰਕਾਰਾਂ ਨਾਲ ਫੋਨ ਦੇ ਉੱਤੇ ਗੱਲ ਕਰਦੇ ਹੋਏ ਜਿਹੜੇ ਟ੍ਰੈਜਰੀ ਦੇ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਜਿਹੜਾ ਫਰਸਟ੍ਰੇਟਿੰਗ ਸੀਜ਼ਨ ਆ ਟੈਕਸ ਪੇਅਰ ਤੇ ਟੈਕਸ ਪ੍ਰੀਪੇਅਰ ਦੇ ਲਈ ਉਹ ਆਉਣ ਜਾ ਰਿਹਾ ਆ। ਕਹਿੰਦੇ ਪੈਂਡੈਮਿਕ ਦੇ ਕਰਕੇ ਬਹੁਤ ਤਰ੍ਹਾਂ ਦੇ ਜਿਹੜੇ ਡਿਲੇ ਆ ਉਹ ਹੋ ਸਕਦੇ ਆ। IRS ਦੇ ਬਜਟ ਦੇ ਵਿੱਚ ਲਗਾਤਾਰ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਕਟੌਤੀ ਹੋਣ ਦੇ ਕਰਕੇ ਇਸ ਦੇ ਵਿੱਚ ਇਹਨਾਂ ਨੂੰ ਨੁਕਸਾਨ ਝੱਲਣਾ ਦੇਰੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਇੱਧਰ ਜਿਹੜੇ ਮੌਜੂਦਾ ਪ੍ਰਸ਼ਾਸਨ ਦੇ ਵਿੱਚ ਬਾਈਡਨ ਹੋਣਾ ਨੇ ਤਾਂ ਇਹ ਕਿਹਾ ਸੀਗਾ ਵੀ ਅਸੀਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨਵੇਂ IRS ਦੇ ਮੁਲਾਜ਼ਮ ਜਿਹੜੇ ਉਹ ਭਰਤੀ ਕਰਨੇ ਆ, ਆਡਿਟ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੁਖਾਲਿਆਂ ਜਿਹੜਾ ਉਹ ਕਰਨ ਦੇ ਲਈ, ਪਰ ਹਾਲ ਦੀ ਘੜੀ ਤਾਂ ਜਿਹੜੇ ਉਹ ਨਹੀਂ ਹੋਏ। ਇਸ ਜਿਹੜੇ ਸੀਜ਼ਨ ਦੇ ਵਿੱਚ IRS ਦੇ ਕੋਲ ਕਹਿੰਦੇ ਵੀ ਅਨਅਡਰੈਸਡ ਬੈਕਲੌਗ ਆਲਰੇਡੀ 1 ਮਿਲੀਅਨ ਰਿਟਰਨਸ ਦਾ ਕਹਿੰਦੇ ਆ ਵੀ ਉਹ ਰਹਿੰਦਾ ਹੁੰਦਾ ਆ ਤੇ ਕਹਿੰਦੇ ਵੀ ਇਸ ਤੋਂ ਵੀ ਕਈ ਗੁਣਾ ਵੱਧ ਇਸ ਵਾਰ ਬੈਕਲੌਗ ਵਧਣ ਦੇ ਅਸਾਰ ਹੈਗੇ ਨੇ। ਸੋ IRS ਨੇ ਜਿਹੜਾ ਲਾਸਟ ਫਾਈਲਿੰਗ ਸੀਜ਼ਨ ਆ ਉਹ ਜਦੋਂ ਬੰਦ ਕੀਤਾ 35 ਮਿਲੀਅਨ ਪ੍ਰੋਸੈਸਡ ਰਿਟਰਨਸ ਜਿਹੜੀਆਂ ਉਹਨਾਂ ਦੀਆਂ ਰਹਿ ਗਈਆਂ ਸੀ। ਉਸ ਤੋਂ ਪਿਛਲੇ ਸਾਲ ਦੇ ਨਾਲੋਂ 4 ਗੁਣਾ ਵੱਧ ਆ। ਤੁਸੀਂ ਹਿਸਾਬ ਲਾ ਲਓ ਵੀ 35 ਮਿਲੀਅਨ ਇਹ ਰਿਟਰਨਸ ਦਾ ਜੇ ਇਹਨਾਂ ਨੇ ਪ੍ਰੋਸੈਸ ਕਰਨੀਆਂ ਤੇ ਇਸ ਸਾਲ ਦੀਆਂ ਹੋਰ ਕਿੰਨੀਆਂ ਮਿਲੀਅਨ ਜਿਹੜੀਆਂ ਆਉਣੀਆਂ ਆ। ਸੋ ਇਸ ਵਾਰ ਕਾਫੀ ਜ਼ਿਆਦਾ ਜਿਹੜੀ ਉਹ ਦੇਰੀ ਆ ਉਹ ਹੋ ਸਕਦੀ ਆ। ਰੀਜ਼ਨ ਇਹਦੇ ਵਿੱਚ ਇਹ ਵੀ ਰਹਿਣਾ ਹਰਜੋਤ ਸਿੰਘ ਜੀ, ਕਿਸੇ ਦਾ PPP ਲੋਨ, ਕਿਸੇ ਦਾ ਕਿਸੇ ਨੂੰ ਅਨਇੰਪਲੋਇਮੈਂਟ ਜਿਹੜੀ ਆ ਉਹ ਮਿਲੀ ਆ, ਹੋਰ ਬਹੁਤ ਸਾਰੇ ਜਿਹੜੇ ਇਸ ਦੇ ਵਿੱਚ ਫੈਕਟਰ ਰਹਿਣੇ ਆ। ਟੈਕਸ ਪ੍ਰੀਪੇਅਰ ਦੇ ਲਈ ਵੀ ਚੰਗਾ ਖਾਸਾ ਬਿਜ਼ੀ ਕੰਮ ਜਿਹੜਾ ਉਹ ਰਹਿਣਾ ਆ। ਸੋ ਲੋਕਾਂ ਨੂੰ ਇਹ ਵੀ ਹੋਣਾ ਵੀ ਚੱਲ 18 ਤੋਂ ਪਹਿਲਾਂ ਇੱਕ ਵਾਰੀ ਫਾਈਲ ਕਰ ਲਈਏ, ਬਾਅਦ ਦੇ ਵਿੱਚ ਜੇ ਅਮੈਂਡਮੈਂਟ ਕਰਨੀ ਹੋਈ ਤਾਂ ਜਿਹੜੀ ਉਹ ਬਾਅਦ ਦੇ ਵਿੱਚ ਕਰ ਲਈ ਜਾਊਗੀ। ਜਿਹੜੇ ਕਵਰਡ ਕੈਲੀਫੋਰਨੀਆ ਦਾ ਉਹਦਾ ਵੱਖਰਾ ਜਿਹੜਾ ਫਾਰਮ ਆ, ਇੰਡੀਵਿਜੂਅਲ ਟੈਕਸ ਰਿਟਰਨ, ਹੋਰ ਪਤਾ ਨਹੀਂ ਕਈ ਤਰ੍ਹਾਂ ਦੇ ਜਿਹੜੇ ਫਾਰਮ ਆ ਹਰਜੋਤ ਸਿੰਘ ਜੀ ਉਹ ਇਸ ਵਾਰ ਜਿਹੜੇ ਉਹ ਦੇਖਣ ਨੂੰ ਮਿਲਣੇ ਹੈਗੇ ਆ। ਬਿਲਕੁਲ। ਅਗਲੀ ਖਬਰ ਮਿਆਂਮਾਰ ਤੋਂ ਆ ਰਹੀ ਆ, ਜਿੱਥੇ ਕਿ ਮਿਆਂਮਾਰ ਦੀ ਲੀਡਰ ਸੂ ਕਾਈ ਨੂੰ 4 ਸਾਲਾਂ ਦੀ ਹੋਰ ਸਜ਼ਾ ਸੁਣਾ ਦਿੱਤੀ ਗਈ ਹੈ ਮਿਲਟਰੀ ਵੱਲੋਂ। ਉਹਨਾਂ ਦੇ ਉੱਤੇ ਚਾਰਜ ਲਾਏ ਗਏ ਆ ਵੀ ਉਹਨਾਂ ਨੇ ਇਲੀਗਲੀ ਇੰਪੋਰਟ ਕੀਤਾ ਹੈਗਾ ਵਾਕੀ ਟਾਕੀਜ਼ ਨੂੰ ਤੇ ਹੋਰ ਕਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨਸ ਨੂੰ ਵਾਇਲੇਟ ਕੀਤਾ ਹੈਗਾ। ਇਸ ਤੋਂ ਪਹਿਲਾਂ ਵੀ 76 ਸਾਲਾਂ ਓਲਡ ਨੋਬਲ ਪ੍ਰਾਈਜ਼ ਵਿਨਰ ਸੂ ਕਈ ਨੂੰ 4 ਸਾਲਾਂ ਦੀ ਸਜ਼ਾ ਦਿੱਤੀ ਗਈ ਸੀ ਤੇ ਉਸ ਨੂੰ ਉੱਥੇ ਦੇ ਮਿਲਟਰੀ ਲੀਡਰ ਨੇ ਘਟਾ ਕੇ 2 ਸਾਲਾਂ ਦੇ ਵਿੱਚ ਕਰ ਦਿੱਤਾ ਸੀ। ਸੰਨ 2020 ਦੇ ਵਿੱਚ ਜਦੋਂ ਇਲੈਕਸ਼ਨਸ ਹੋਈਆਂ ਮਿਆਂਮਾਰ 'ਚ ਤੇ ਇਸ ਬੀਬੀ ਦੀ ਪਾਰਟੀ ਪੂਰੀ ਤਰ੍ਹਾਂ ਜਿੱਤ ਗਈ ਸੀ। ਉਸ ਤੋਂ ਬਾਅਦ ਮਿਲਟਰੀ ਨੇ ਟੇਕ ਓਵਰ ਕਰ ਲਿਆ, ਕਹਿੰਦੇ ਵੀ ਇਲੈਕਸ਼ਨ ਦੇ ਵਿੱਚ ਫਰਾਡ ਹੋਇਆ ਹੈਗਾ ਆ ਤੇ ਕੱਲਾ ਉਹਨੂੰ ਨਹੀਂ ਅਰੈਸਟ ਕੀਤਾ। ਇਹ ਤੋਂ ਬਾਅਦ ਹੋਰ 15 ਦੇ ਕਰੀਬ ਪੋਲੀਟੀਸ਼ੀਅਨ ਜਿਹੜੇ ਇੰਪੋਰਟੈਂਟ ਸੀ ਉੱਥੇ ਦੇ, ਉਹਨਾਂ ਨੂੰ ਵੀ ਉੱਥੇ ਦੀ ਮਿਲਟਰੀ ਨੇ ਅਰੈਸਟ ਕਰ ਲਿਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਡੀਪੈਂਡੈਂਟ ਸੈਨੇਟਰ ਬਰਨੀ ਸੈਂਡਰਸ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦੇ ਉੱਤੇ ਇੱਕ ਗਾਰਡੀਅਨ ਅਖਬਾਰ ਜਿਹੜੀ ਹੈ ਉਸ ਦੇ ਨਾਲ ਇੰਟਰਵਿਊ ਦੇ ਦੌਰਾਨ ਵਾਰ ਕਰਦੇ ਹੋਏ ਕਿਹਾ
ਵੀ ਜੋ ਇਸ ਟਾਈਮ ਡੈਮੋਕ੍ਰੇਟਸ ਕਰ ਰਹੇ ਆ ਉਹ ਕਿਤੇ ਨਾ ਕਿਤੇ ਵਰਕਿੰਗ ਕਲਾਸ ਆ ਉਸ ਦੇ ਵੱਲ ਨੂੰ ਇਹ ਪਿੱਠ ਕਰੀ ਬੈਠੇ ਹੈਗੇ ਨੇ। ਕਹਿੰਦੇ ਵੀ ਡੈਮੋਕ੍ਰੇਟ ਪਾਰਟੀ ਨੂੰ ਜੇ ਇਹਨਾਂ ਲੋਕਾਂ ਦੇ ਵਿੱਚ ਸਾਖ ਬਣਾਉਣੀ ਹੈਗੀ ਆ ਤਾਂ ਮੇਜਰ ਕੋਰਸ ਕਰੈਕਸ਼ਨ ਕਰਨ ਦੀ ਜ਼ਰੂਰਤ ਰਹੇਗੀ। ਗਾਰਡੀਅਨ ਦੀ ਇਸ ਇੰਟਰਵਿਊ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਆਵਾਜ਼ ਦਿੱਤੀ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਨੂੰ ਵੀ ਬਹੁਤ ਸਾਰੇ ਜਿਹੜੇ ਇੰਡੀਵਿਜੂਅਲ ਬਿਲਸ ਆ ਉਸ ਦੇ ਉੱਤੇ ਵੋਟ ਲਿਆਂਦੀ ਜਾਵੇ ਜਿਹੜੀਆਂ ਵਰਕਿੰਗ ਕਲਾਸ ਫੈਮਲੀਜ਼ ਆ ਜਿਸ ਦੇ ਨਾਲ ਉਹਨਾਂ ਨੂੰ ਫਾਇਦਾ ਹੋ ਸਕੇ। ਟੈਕਸ ਕ੍ਰੈਡਿਟ, ਚਾਈਲਡ ਟੈਕਸ ਕ੍ਰੈਡਿਟ ਆ, ਪ੍ਰਸਕ੍ਰਿਪਸ਼ਨ ਡਰੱਗ ਪ੍ਰਾਈਸਿਸ ਆ, ਫੈਡਰਲ ਆਵਰਲੀ ਮਿਨੀਮਮ ਵੇਜ ਆ, ਕਹਿੰਦੇ ਇਹਨਾਂ ਸਾਰਿਆਂ ਦੇ ਉੱਤੇ ਵੱਖੋ ਵੱਖਰੇ ਬਿੱਲ ਲਿਆ ਕੇ ਵੋਟ ਜਿਹੜੀ ਉਹ ਕਰਵਾਉਣੀ ਚਾਹੀਦੀ ਆ। ਪਰ ਰਾਈਟ ਨਾਓ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਨਾਂ ਦਾ ਇਹ ਤਰੀਕਾ ਬਣਿਆ ਵੀ ਅਸੀਂ ਸਾਰਾ ਕੁਝ ਬਿਲਡ ਬੈਕ ਬੈਟਰ ਦੇ ਅਧੀਨ ਇੱਕੋ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ। ਕਹਿੰਦੇ ਵੀ ਇਹਦੇ ਵਿੱਚ ਕੋਈ ਸੀਕ੍ਰੇਟ ਤਾਂ ਹੈ ਨਹੀਂ ਆ ਵੀ ਰਿਪਬਲਿਕਨ ਪਾਰਟੀ ਜਿਹੜੀ ਇਸ ਟਾਈਮ ਹੋਰ ਲੋਕਾਂ ਨੂੰ ਵਰਕਿੰਗ ਕਲਾਸ ਜਿਹੜੀ ਆ ਉਹਨਾਂ ਦੀ ਸਪੋਰਟ ਨੂੰ ਲਗਾਤਾਰ ਜਿੱਤ ਰਹੀ ਹੈਗੀ ਆ। ਕਹਿੰਦੇ ਵੀ ਉਹਨਾਂ ਨੂੰ ਕਹਿਣ ਦੀ ਵੀ ਜਿਹੜੀ ਉਹ ਜ਼ਰੂਰਤ ਕੁਛ ਨਹੀਂ ਹੈਗੀ ਰਿਪਬਲਿਕਨ ਪਾਰਟੀ ਨੂੰ। ਜੋ ਡੈਮੋਕ੍ਰੇਟ ਪਾਰਟੀ ਨੇ ਵਰਕਿੰਗ ਕਲਾਸ ਦੇ ਵੱਲ ਨੂੰ ਪਿੱਠ ਕੀਤੀ ਆ ਉਸੇ ਦਾ ਹੀ ਫਾਇਦਾ ਜਿਹੜਾ ਆ ਉਹਨਾਂ ਨੂੰ ਹੋ ਰਿਹਾ ਆ। 2016 ਚ ਵੀ ਤੇ 2020 ਦੇ ਵਿੱਚ ਵੀ ਇਹਨਾਂ ਨੇ ਡੈਮੋਕ੍ਰੇਟ ਪਾਰਟੀ ਦੀ ਨੋਮੀਨੇਸ਼ਨ ਦੇ ਲਈ ਜਿਹੜੀ ਆ ਉਹ ਆਪਣੀ ਕਹਿ ਲਓ ਵੀ ਨਾਮਜ਼ਦਗੀ ਜਿਹੜੀ ਉਹ ਭਰੀ ਸੀਗੀ। 2016 ਵਿੱਚ ਤਾਂ ਬਹੁਤ ਹੀ ਜ਼ਿਆਦਾ ਕਲੋਜ਼ ਜਿਹੜੇ ਹੈਲਰੀ ਕਲਿੰਟਨ ਨੂੰ ਮਸਾਂ ਹੀ ਇੱਕ ਹਿਸਾਬ ਦੇ ਨਾਲ ਹੈਲਰੀ ਕਲਿੰਟਨ ਨੇ ਇਹਨਾਂ ਨੂੰ ਪਛਾੜ ਕੇ ਜਿਹੜਾ ਉਹ ਅੱਗੇ ਉਹ ਆਈ ਸੀਗੀ। ਸੋ ਹੁਣ ਦੇਖੋ ਬਰਨੀ ਸੈਂਡਰਸ ਦੇ ਇਹਨਾਂ ਬਿਆਨਾਂ ਨੂੰ ਵਾਈਟ ਹਾਊਸ ਕਿੱਦਾਂ ਲਊਗਾ। ਕਹਿੰਦੇ ਵੀ ਬਹੁਤੇ ਤੌਰ ਦੇ ਉੱਤੇ ਇਹੀ ਦੇਖਣਗੇ ਵੀ ਡੈਮੋਕ੍ਰੇਟ ਪਾਰਟੀ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਹਮਲਾ ਹੀ ਇੱਕ ਹਿਸਾਬ ਦੇ ਨਾਲ ਇਹਨਾਂ ਬਿਆਨਾਂ ਨਾਲ ਕੀਤਾ ਹੈ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਕਿ LAPD ਦੇ ਪੁਲਿਸ ਆਫੀਸਰਸ ਦੀ ਬਹਾਦਰੀ ਦੀ ਬੜੀ ਚਰਚਾ ਹੋ ਰਹੀ ਆ। ਕਹਿੰਦੇ ਪਈ ਇੱਕ ਪਕੋਮਿਆ ਏਰੀਏ ਦੇ ਵਿੱਚ ਛੋਟਾ ਜਹਾਜ਼ ਸੈਸਨਾ 172 ਜਿਹੜਾ ਸਿੰਗਲ ਇੰਜਨ ਹੁੰਦਾ ਉਹ ਕ੍ਰੈਸ਼ ਕਰ ਗਿਆ। ਤੇ ਜਦੋਂ ਕ੍ਰੈਸ਼ ਕੀਤਾ ਉਹ ਜਹਾਜ਼ ਮੈਟਰੋਲਿੰਕ ਐਂਟੀਲੋਪ ਵੈਲੀ ਟ੍ਰੇਨ ਦਾ ਜਿਹੜਾ ਰਸਤਾ ਸੀ ਉਹਦੇ ਉੱਤੇ ਡਿੱਗਿਆ। ਤੇ ਪੁਲਿਸ ਆਫੀਸਰਸ ਨੇ ਦੇਖਿਆ ਤੇ ਬਿਲਕੁਲ ਭੱਜ ਕੇ ਉਸ ਪਾਇਲਟ ਨੂੰ ਉਹਨਾਂ ਨੇ ਪੁੱਲ ਕੀਤਾ, ਕਿਉਂਕਿ ਉਹਦੇ ਬਹੁਤ ਸੱਟਾਂ ਲੱਗ ਚੁੱਕੀਆਂ ਸੀ, ਸਿਰ ਚੋਂ ਖੂਨ ਵੀ ਚੱਲਦਾ ਸੀ। ਤੇ ਸਿਰਫ ਕਹਿੰਦੇ ਵੀ 2 ਸੈਕਿੰਡ ਬਾਅਦ ਜਿਹੜੀ ਟ੍ਰੇਨ ਆ ਉਸ ਨੇ ਉਸ ਪਲੇਨ ਨੂੰ ਹਿੱਟ ਕੀਤਾ ਤੇ ਲੱਕਲੀ ਜਿਹੜਾ ਪਾਇਲਟ ਆ ਉਹ ਬਚ ਗਿਆ। ਸੋ ਹੁਣ LAPD ਦੇ ਪੁਲਿਸ ਆਫੀਸਰ ਨੇ ਜਿਸ ਪਾਇਲਟ ਨੂੰ ਇਸ ਤਰ੍ਹਾਂ ਕੁਛ ਹੀ ਸੈਕਿੰਡ ਪਹਿਲਾਂ, ਕਹਿੰਦੇ 2 ਸੈਕਿੰਡ ਪਹਿਲਾਂ ਹੀ ਪੁੱਲ ਕੀਤਾ, ਤੇ ਉਹਦੀ ਬਹਾਦਰੀ ਦੀ ਬੱਲੇ ਬੱਲੇ ਹੋ ਰਹੀ ਹੈਗੀ ਆ। ਜੀ ਬਿਲਕੁਲ। ਸ਼ਿਕਾਗੋ ਦੀ ਜਿਹੜੀ ਟੀਚਰਸ ਯੂਨੀਅਨ ਆ ਉਹਨਾਂ ਨੇ ਕਿਹਾ ਵੀ ਅਜੇ ਕਿਸੇ ਵੀ ਸਮਝੌਤੇ ਤੇ ਆਪਾਂ ਨਜ਼ਦੀਕ ਨਹੀਂ ਹੈਗੇ, ਕਾਫੀ ਦੂਰ ਜਿਹੜਾ ਉਹ ਨਜ਼ਰ ਆ ਰਹੇ ਹੈਗੇ ਆ। ਸ਼ਿਕਾਗੋ ਦੀ ਟੀਚਰ ਯੂਨੀਅਨ ਨੇ ਆਪਣੇ ਟੀਚਰਸ ਆ ਉਹਨਾਂ ਨੂੰ ਸਕੂਲਾਂ ਚੋਂ ਪੁੱਲ ਕਰ ਲਿਆ ਸੀਗਾ। ਜਿਹੜੀਆਂ ਨੈਗੋਸੀਏਸ਼ਨਸ ਆ ਇਹਨਾਂ ਦੇ ਦਰਮਿਆਨ ਚੱਲ ਰਹੀਆਂ ਹੈਗੀਆਂ ਸ਼ਿਕਾਗੋ ਪਬਲਿਕ ਸਕੂਲਸ ਤੇ ਟੀਚਰਸ ਯੂਨੀਅਨ ਦੇ ਦਰਮਿਆਨ। ਕੋਵਿਡ ਦੇ ਵੱਧ ਰਹੇ ਕੇਸਾਂ ਦੇ ਸੰਬੰਧ ਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਰਿਮੋਟ ਲਰਨਿੰਗ ਆ ਉਸ ਨੂੰ ਹੀ ਟੀਚਿੰਗ ਨੂੰ ਹੀ ਮੁੜ ਲਿਆਂਦਾ ਜਾਵੇ। ਪਰ ਜਿਹੜੇ ਸਕੂਲਸ ਆ ਉਹ ਚਾਹੁੰਦੇ ਸੀਗੇ ਵੀ ਇਨ ਪਰਸਨ ਕਲਾਸਿਸ ਹੀ ਜਿਹੜੀਆਂ ਲੱਗਣ। ਇਸ ਜਿਹੜੀ ਤਕਰਾਰ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਨਾ ਰਿਮੋਟ ਆ ਤੇ ਨਾ ਇਨ ਪਰਸਨ ਜਿਹੜੀ ਟੀਚਿੰਗ ਆ ਉਹ ਚੱਲ ਰਹੀ ਹੈਗੀ ਆ। ਸੋ ਹਾਲ ਦੀ ਘੜੀ ਕੋਈ ਇਹਨਾਂ ਦੇ ਦਰਮਿਆਨ ਸਮਝੌਤੇ ਦੀ ਕਹਿੰਦੇ ਆ ਵੀ ਉਹ ਨਜ਼ਰ ਨਹੀਂ ਆ ਰਿਹਾ। ਰੀਸਟਾਰਟ ਹੋਣ ਤੋਂ ਬਾਅਦ ਚ ਸਕੂਲ ਤੋਂ ਬਾਅਦ ਚ ਚੌਥਾ ਦਿਨ ਕਹਿੰਦੇ ਵੀ ਹੋ ਗਿਆ ਲਗਾਤਾਰ ਵੀ ਜਿਹੜੀਆਂ ਕਲਾਸਾਂ ਆ ਉਹ ਕੈਂਸਲ ਸਾਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਟੀਚਰ ਯੂਨੀਅਨ ਨੇ ਜਿਹੜੀ ਉੱਥੋਂ ਦੀ ਮੇਅਰ ਲੋਰੀ ਲਾਈਟਫੁੱਟ ਆ ਉਸ ਦੇ ਉੱਤੇ ਇਹ ਕਥਿਤ ਤੌਰ ਤੇ ਦੋਸ਼ ਲਾਇਆ ਵੀ ਉਹ ਟੀਚਰਸ ਨੂੰ ਇਸ ਮਾਮਲੇ ਦੇ ਵਿੱਚ ਬੁਲੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈਗੀ ਆ। ਸੋ ਇਹਨਾਂ ਨੇ ਤਾਂ ਹੁਣ ਇਹ ਕਹਿ ਰਹੇ ਆ ਟੀਚਰ ਯੂਨੀਅਨ ਵਾਲੇ ਵੀ ਰਿਮੋਟ ਟੀਚਿੰਗ ਇਜ਼ ਬੈਟਰ ਦੈਨ ਨੋ ਟੀਚਿੰਗ। ਸੋ ਦੇਖੋ ਕੋਈ ਸਮਝੌਤਾ ਆਪਸ ਦੇ ਵਿੱਚ ਇਹਨਾਂ 'ਚ ਬਣ ਸਕਦਾ ਆ ਕਿ ਨਹੀਂ। ਹੁਣ ਤੱਕ ਉੱਥੇ ਦੇ ਜਿਹੜੇ ਸਕੂਲ ਡਿਸਟ੍ਰਿਕਟ ਦੇ ਵਿੱਚ 7700 ਤੋਂ ਵੱਧ ਜਿਹੜੇ ਸਟੂਡੈਂਟਸ ਤੇ ਨਾਲ ਹੀ 2300 ਅਡਲਟਸ ਜਿਹੜੇ ਉਹ ਆਈਸੋਲੇਸ਼ਨਸ ਦੇ ਵਿੱਚ ਰੱਖੇ ਗਏ ਨੇ ਜਾਂ ਕੁਆਰੰਟੀਨ ਦੇ ਵਿੱਚ ਜਿਹੜੇ ਕੋਵਿਡ ਪੋਜ਼ਿਟਿਵ ਰਹੇ ਸੀਗੇ।
ਜੀ, ਬਿਲਕੁਲ। ਸੋ ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਜਿਹੜੀ ਸਪੋਰਟ ਆ ਉਹ ਟੀਚਰ ਯੂਨੀਅਨਸ ਤੋਂ ਹੈਗੀ ਆ। ਇਕੱਲਾ ਸ਼ਿਕਾਗੋ ਨਹੀਂ, ਅਮਰੀਕਾ ਦੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੋਕਲ ਗਵਰਨਮੈਂਟ ਤੇ ਟੀਚਰ ਯੂਨੀਅਨਸ ਦੇ ਵਿੱਚ ਬਹੁਤ ਟਸਲ ਚੱਲ ਰਹੀ ਆ, ਕਿਉਂਕਿ ਲੋਕਲ ਸਿਟੀਜ਼ ਉਹ ਚਾਹੁੰਦੇ ਆ ਵੀ ਬਿਜ਼ਨਸ ਖੁੱਲ੍ਹੇ ਰਹਿਣ, ਸਕੂਲ ਖੁੱਲ੍ਹੇ ਰਹਿਣ, ਕਿਉਂਕਿ ਜਿਹੜੇ ਪੇਰੈਂਟਸ ਆ ਉਹ ਕੰਮ 'ਤੇ ਨਹੀਂ ਜਾ ਸਕਦੇ, ਪਰ ਟੀਚਰਸ ਹੁਣ ਕਹਿੰਦੇ ਆ ਵੀ ਨਹੀਂ, ਅਸੀਂ ਨਹੀਂ ਖੋਲ੍ਹ ਸਕਦੇ। ਸੋ ਇਹ ਟਸਲ ਹੁਣ ਕਾਫੀ ਚੱਲ ਰਹੀ ਹੈਗੀ ਆ। ਹੂੰ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਬਹੁਤ ਸਾਰੇ ਆਪਣੇ ਭੈਣ ਭਰਾ ਛੋਟੇ ਬਿਜ਼ਨਸ ਦੇ ਵਿੱਚ ਆ, ਉਹਨਾਂ ਦੇ ਲਈ ਬੜੇ ਧਿਆਨ ਦੇ ਨਾਲ ਇਹ ਗੱਲ ਸੁਣਨ ਵਾਲੀ ਆ। ਕਹਿੰਦੇ ਭਈ ਇੱਕ ਟਾਕੋ ਬੈਲ ਦੇ ਉੱਤੇ ਇਹ EMPLOYEE ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਪਿਛਲੇ ਸ਼ਨਿਚਰਵਾਰ ਲਾਸ ਐਂਜਲਸ ਏਰੀਏ ਦੇ ਵਿੱਚ, ਕਿਉਂਕਿ ਉਸਨੇ ਇੱਕ ਫੇਕ $20 ਦਾ ਬਿੱਲ ਦਿੱਤਾ ਸੀ। ਤੇ ਜਦੋਂ EMPLOYEE ਨੂੰ ਉਹ $20 ਦਾ ਬਿੱਲ ਟਾਕੋ ਖਰੀਦਣ ਦੇ ਲਈ ਦਿੱਤਾ, ਤੇ EMPLOYEE ਨੇ ਕਿਹਾ ਵੀ ਇਹ ਬਿੱਲ ਜਿਹੜਾ ਫੇਕ ਆ, ਤੇ ਉਸੇ ਟਾਈਮ ਤੇ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। 41 ਸਾਲਾਂ ਦਾ ਉਹ EMPLOYEE ਸੀਗਾ, ਐਲਹੈਂਡਰੋ ਗਾਰਸੀਆ। $20 ਦੇ ਪਿੱਛੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋ ਜਿੰਨੇ ਵੀ ਆਪਣੇ ਭੈਣ ਭਰਾ ਸੁਣਦੇ ਆ ਭਈ, ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਛੋਟੇ-ਛੋਟੇ ਬਿਜ਼ਨਸ ਹੈਗੇ ਆ, ਗੈਸ ਸਟੇਸ਼ਨ ਆ, ਕੋਈ ਲਿਕਰ ਸਟੋਰਸ ਆ, ਗਰੋਸਰੀ ਸਟੋਰਸ ਹੈਗੇ ਆ, ਸਾਬੇ, ਰੈਸਟੋਰੈਂਟਸ। ਕਿਸੇ ਨਾਲ ਬਾਹਲੀ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈ, ਤੇ ਅੱਜ-ਕੱਲ੍ਹ ਲੋਕਾਂ ਦਾ ਪਾਰਾ ਬਾਹਲਾ ਹੀ ਸਿਰ ਦੇ ਉੱਤੇ ਚੜ੍ਹਿਆ ਹੋਇਆ ਹੈਗਾ। ਸਿਰੋਂ ਪਾਰ ਹੀ ਹੈ ਜੀ, ਜਿੱਦਾਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ, ਪਾਰਾ ਸਿਰ ਤੋਂ ਬਾਹਰ ਹੀ ਜਿਹੜਾ ਉਹ ਡੁੱਲਣ ਦਿਆ ਆ। ਪਾਗਲ ਹੋਏ ਪਏ ਨੇ ਲੋਕ, ਪਤਾ ਨਹੀਂ ਕੀ ਜਿਹੜਾ ਸੋਚਦੇ ਨੇ। ਜਾਨ ਲੈਣਾ ਤੇ ਇਹਨਾਂ ਨੇ ਇੱਕ ਖੇਡ ਤੋਂ ਵੀ ਸੌਖਾ ਕੰਮ ਜਿਹੜਾ ਉਹ ਬਣਾਇਆ ਪਿਆ ਹੈਗਾ ਆ। ਹੁਣ ਦੇਖੋ, ਗਰੀਬ ਬੰਦਾ ਇੱਕ ਤਾਂ ਵਿਚਾਰਾ ਜੌਬ ਕਰਦਾ ਆਪਣੀ ਟਾਕੋ ਬੈਲ ਤੇ, ਬਿਲਕੁਲ ਉੱਤੇ ਤੁਸੀਂ ਉਹਨੂੰ ਧੱਕਾ ਏਦਾਂ ਮਾਰ ਪੂਰਾ ਦਿੱਤਾ। ਸ਼ਰੇਆਮ ਦੇਖੋ ਤਾਂ ਕੀ ਪਤਾ ਇਕੱਲਾ ਹੀ ਕਮਾਉਣ ਵਾਲਾ ਹੋਵੇ, ਕਈ ਕੁਛ ਜਿਹੜਾ ਇਸ ਦੇ ਵਿੱਚ ਹੁੰਦਾ। ਇਹ ਤਾਂ ਬਹੁਤ ਬੇਵਕੂਫਾਨਾ ਹਰਕਤ ਜਿਹੜੀ ਉਹ ਹੋਈ ਆ, ਘੋਰ ਅਪਰਾਧ ਦੇ ਇੱਕ ਹਿਸਾਬ ਦੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਆਪਣੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਦੇ ਕਰਕੇ ਹਮੇਸ਼ਾ ਖਬਰਾਂ ਦੇ ਵਿੱਚ ਰਹਿੰਦਾ ਆ। ਆਸਟ੍ਰੇਲੀਆ ਦੇ ਵਿੱਚ ਬੀਤੇ ਦਿਨੀ ਵਰਲਡ ਨੰਬਰ 1 ਜਿਹੜਾ ਲੌਨ ਟੈਨਿਸ ਦਾ ਪਲੇਅਰ ਸੀਗਾ, ਨੋਵਕ ਜੋਕੋਵਿਚ, ਉਸ ਨੂੰ ਤਾਂ ਮੁਲਕ ਤੋਂ ਬਾਹਰ ਕੱਢਣ ਦੀਆਂ ਜਿਹੜੀਆਂ ਉਹ ਤਿਆਰੀਆਂ ਚੱਲ ਰਹੀਆਂ ਸੀ। ਵੈਕਸੀਨੇਸ਼ਨ ਦਾ ਵਿਰੋਧੀ ਰਿਹਾ ਆ ਜਿਹੜਾ ਇਹ ਖਿਡਾਰੀ, ਤੇ ਉਸਨੇ ਲਵਾਇਆ ਨਹੀਂ, ਉਹਨੇ ਐਗਜ਼ੈਂਪਸ਼ਨ ਵੀ ਲਈ ਸੀ, ਪਰ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ, ਤੇ ਉੱਥੋਂ ਦੇ ਜਿਹੜੀ ਲੀਡਰਸ਼ਿਪ ਉਹਨਾਂ ਨੇ ਕਿਹਾ ਵੀ ਨਹੀਂ, ਇਸ ਨੂੰ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ, ਇਸ ਦੀ ਐਗਜ਼ੈਂਪਸ਼ਨ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਰੱਦ ਕਰੋ, ਤੇ ਅਸੀਂ ਇੱਦਾਂ ਇਹਦੇ ਲਈ ਵੱਖਰੀ ਚੀਜ਼ ਜਿਹੜੀ ਉਹ ਨਹੀਂ ਕਰਨਾ ਚਾਹੁੰਦੇ। ਫਿਰ ਜਦੋਂ ਇਸ ਨੂੰ ਹਰਜੋਤ ਸਿੰਘ ਜੀ ਵਾਪਸ ਘੱਲਣ ਦੀਆਂ ਤਿਆਰੀਆਂ ਸੀਗੀਆਂ, ਇੱਕ ਵੱਖਰੇ ਹੋਟਲ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ, ਜਿਸ ਦੌਰਾਨ ਇਸ ਨੇ ਵੀਜ਼ੇ ਦੇ ਲਈ ਅਪੀਲ ਜਿਹੜੀ ਉਹ ਪਾਈ ਸੀ। ਤੇ ਹੁਣ ਜਿਹੜਾ ਨੋਵਕ ਜੋਕੋਵਿਚ ਆ, ਉਸ ਨੂੰ ਵੀਜ਼ਾ ਗ੍ਰਾਂਟ ਹੋ ਗਿਆ ਆ, ਤੇ ਆਸਟ੍ਰੇਲੀਆ ਦੇ ਵਿੱਚ ਹੁਣ ਰਹਿ ਸਕਦਾ ਆ। ਕਹਿੰਦੇ ਵੀ ਫਾਰ ਨਾਓ, ਅੱਗੇ ਪਤਾ ਨਹੀਂ ਵੀ ਜਿਹੜੀ ਉੱਥੋਂ ਦਾ ਪ੍ਰਸ਼ਾਸਨ ਆ ਉਹ ਮੁੜ ਕੇ ਕੀ ਕਹੂਗਾ। ਉਸ ਦੇ ਨਾਲ ਹੀ ਜਿਹੜਾ ਦੂਜਾ ਖਿਡਾਰੀ ਸੀਗਾ, ਉਸਨੇ ਵੀ ਕਿਹਾ ਵੀ ਜਿਹੜੀ ਇਹ ਵੈਕਸੀਨੇਸ਼ਨ ਸਰਕਸ ਆ, ਇਹ ਆਸਟ੍ਰੇਲੀਆ ਦੇ ਵਿੱਚ ਕੁਝ ਜ਼ਿਆਦਾ ਹੀ ਜਿਹੜੀ ਕਹਿੰਦੇ ਆ ਵੀ ਉਹ ਚੱਲ ਰਹੀ ਹੈਗੀ ਆ, ਤੇ ਕਹਿੰਦਾ ਪਰ ਮੈਂ ਸਵਾਗਤ ਕਰਦਾ ਆ ਵੀ ਇਸ ਨੂੰ ਹੁਣ ਇੱਥੇ ਆਉਣ ਦਿੱਤਾ ਜਾਊਗਾ। ਪਿਛਲੇ ਇੱਕ ਹਫ਼ਤੇ ਤੋਂ ਆਸਟ੍ਰੇਲੀਅਨ ਓਪਨ ਦੇ ਵਿੱਚ ਖੇਡਣ ਦੇ ਲਈ ਇਹ ਉੱਥੇ ਪਹੁੰਚਿਆ ਸੀਗਾ, ਪਰ ਇਸ ਦੀ ਵੈਕਸੀਨੇਸ਼ਨ ਨਾ ਲੱਗੀ ਹੋਣ ਕਰਕੇ ਆਸਟ੍ਰੇਲੀਆ ਵਾਲਿਆਂ ਨੇ ਇਸ ਨੂੰ ਰੋਕ ਦਿੱਤਾ ਸੀਗਾ। ਕਹਿੰਦਾ ਸੀ ਮੇਰੇ ਕੋਲ ਐਗਜ਼ੈਂਪਸ਼ਨ ਹੈਗੀ ਆ, ਪਰ ਉਹਨਾਂ ਨੇ ਤਾਂ ਵੀ ਜਿਹੜਾ ਇਸ ਨੂੰ ਰੋਕਿਆ ਸੀ, ਤੇ ਫਾਈਨਲੀ ਉਹ ਆਪਣੀ ਵੀਜ਼ਾ ਅਪੀਲ ਹੁਣ ਜਿੱਤ ਚੁੱਕਾ ਆ। ਜੀ। ਅਗਲੀ ਖਬਰ ਤੁਸੀਂ ਪਾਕਿਸਤਾਨ ਤੋਂ ਸੁਣੀ ਹੋਣੀ ਆ ਵੀ ਕਿਸ ਤਰ੍ਹਾਂ 16 ਦੇ ਕਰੀਬ ਟੂਰਿਸਟ ਉਹਨਾਂ ਦੀ ਮੌਤ ਹੋ ਗਈ। ਫਰੀਜ਼ਿੰਗ ਟੈਂਪਰੇਚਰ ਸੀ, ਉਹ ਟੂਰਿਸਟ ਪਲੇਸ ਦੇਖਣ ਗਏ ਸੀ ਜਦੋਂ ਸਨੋ ਬਹੁਤ ਪਈ ਹੋ ਸੀ, ਤੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਲਾਗੇ ਜਿਹੜੇ ਹੋਟਲਸ ਵਗੈਰਾ ਦੇ ਵਿੱਚ ਰੈਂਟ ਕਰਨ ਲਈ, ਤੇ ਉਹਨਾਂ ਨੇ ਪ੍ਰਾਈਸਾਂ ਆਪਣੀਆਂ 10-10, 15-15% ਵਧਾਤੀਆਂ। ਲੋਕ ਕਾਰਾਂ 'ਚ ਹੀ ਸੌ ਗਏ, ਤੇ ਕਈਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇਕੱਲਾ ਆਪਾਂ ਉੱਦਾਂ ਦੇ ਮੁਲਕ ਦੀ ਨਹੀਂ ਗੱਲ ਕਰਦੇ, ਵਰਜੀਨੀਆ ਦੀ ਵੀ ਜੇ ਗੱਲ ਕਰਦੇ ਜਾਈਏ, ਵਰਜੀਨੀਆ ਦੇ ਵਿੱਚ ਪਿਛਲੇ ਦਿਨਾਂ 'ਚ I-95 ਦੇ ਉੱਤੇ ਬਹੁਤ ਲੋਕ ਸਟਕ ਹੋ ਗਏ ਸੀ। ਇਸੇ ਤਰ੍ਹਾਂ ਇੱਕ ਬੰਦੇ ਦੀ ਜਿਸ ਦਾ ਨਾਂ ਜੇਕਬ ਵੈਲੇ ਕਰਕੇ ਦੱਸਿਆ ਗਿਆ ਆ, ਕਾਰ ਬ੍ਰੋਕ ਡਾਊਨ ਹੋ ਗਈ, ਤੇ ਉਸਨੇ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ। 6 ਮੀਲ ਦਾ ਕਹਿੰਦੇ ਡਿਸਟੈਂਸ ਸੀ, ਪਰ ਉਹ ਰਸਤੇ 'ਚ ਹੀ ਗਵਾਚ ਗਿਆ, ਤੇ ਅੱਜ ਖਬਰ ਆ ਰਹੀ ਆ ਵੀ ਉਹਦੀ ਉੱਥੇ ਹੀ ਮੌਤ ਹੋ ਗਈ। ਕਹਿੰਦੇ ਵੀ 200 ਫੁੱਟ ਦੂਰ ਚਲ ਗਿਆ ਸੀ ਹਾਈਵੇ ਤੋਂ, ਤੇ ਉਹਦੀ ਹੁਣ ਬੋਡੀ ਆ ਉਸ ਬੰਦੇ ਦੀ ਉੱਥੋਂ ਲੱਭੀ ਹੈਗੀ ਆ। ਜੀ, ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਅਪਡੇਟ ਅਮਰੀਕਾ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।
ਜੀ। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। दालां, आटा, मसाले, ताजियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਟ ਐਵਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40872। ਕੈਲੀਫੋਰਨੀਆ ਵਿੱਚ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਐਪਲੀਕੇਸ਼ਨ ਭਰਨ ਦੀ ਅਖੀਰਲੀ ਤਰੀਕ 31 ਜਨਵਰੀ 2022 ਹੈ। ਜੇ ਅਜੇ ਤੱਕ ਤੁਸੀਂ ਅਪਲਾਈ ਨਹੀਂ ਕੀਤਾ ਜਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ ਤੇ
ਤੇ ਤੁਸੀਂ ਟੈਕਸ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਆਫਿਸ ਸੈਨ ਹੋਜ਼ੇ ਅਤੇ ਫ੍ਰੈਜ਼ਨੋ ਦੇ ਵਿੱਚ ਹਨ। ਕਾਲ 408 272 2500 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਖਾਲਸਾ ਇੰਸ਼ੋਰੈਂਸ ਏਜੰਸੀ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਪੂਰਾ ਸਾਲ ਉਪਲਬਧ ਰਹਿੰਦੇ ਹਨ। ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ, ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, AWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ब्रेक तो बाद आप सब ਦਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਆਇਆਂ ਜੀ ਇੱਕ ਵਾਰੀ ਫੇਰ। ਕੋਰੋਨਾ ਵਾਇਰਸ ਨੇ ਪੂਰੀ ਹਾਹਾਕਾਰ ਮਚਾਤੀ ਆ। ਓਮਿਕਰੋਨ ਨੇ 71% ਕੇਸ ਪੂਰੀ ਦੁਨੀਆ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇਨਕਰੀਜ਼ ਹੋਏ ਹੈਗੇ ਆ। USA ਦੇ ਵਿੱਚ ਵੀ ਸਾਇੰਟਿਸਟ ਇਹ ਬਲੀਵ ਕਰ ਰਹੇ ਆ ਵੀ ਲੱਗਦਾ ਇਸ ਮਹੀਨੇ ਦੇ ਐਂਡ ਤੱਕ ਕੋਰੋਨਾ ਵਾਇਰਸ ਦੀ ਜਿਹੜੀ ਸਰਜ ਆ ਉਹ ਪੀਕ ਕਰ ਜਾਊਗੀ। ਪਰ ਆਉਣ ਵਾਲੇ ਕੁਛ ਹਫ਼ਤੇ ਬੜੇ ਖਤਰਨਾਕ ਹੈਗੇ ਆ। ਡਾਕਟਰ ਆਸ਼ੀਸ਼ ਝਾਅ ਜਿਹੜੇ ਦੀਨ ਹੈਗੇ ਆ ਬਰਾਊਨ ਯੂਨੀਵਰਸਿਟੀ ਆਫ ਪਬਲਿਕ ਹੈਲਥ ਦੇ, ਕਹਿੰਦੇ ਸਾਨੂੰ ਲੌਂਗ ਟਰਮ ਪਲਾਨਿੰਗ ਹੁਣ ਹੈਲਥ ਕੇਅਰ ਸਿਸਟਮ ਲਈ ਸੋਚਣੀ ਪੈਣੀ ਆ, ਕਿਉਂਕਿ ਨਹੀਂ ਤਾਂ ਇਹ ਬਾਰ-ਬਾਰ ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰ੍ਹਾਂ ਪਹਿਲਾਂ ਡੈਲਟਾ, ਫਿਰ ਹੁਣ ਓਮੀਕਰੋਨ, ਹੁਣ ਇੱਕ ਹੋਰ ਨਵਾਂ ਵਾਇਰਸ ਵੀ ਲੱਭਿਆ ਹੈਗਾ ਆ। ਸੋ ਇਹ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਹਟੂਗਾ। ਅਤੇ ਦੂਸਰੇ ਪਾਸੇ 1/4 ਹੌਸਪੀਟਲ USA ਦੇ ਵਿੱਚ ਫੇਲ ਆਊਟ ਹੋ ਗਏ ਹੈਗੇ ਆ। ਅਤੇ ਹੈਲਥ ਕੇਅਰ ਵਰਕਰਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ। ਬਹੁਤ ਸਾਰੇ ਲੋਕ ਨਰਸਸ, ਡਾਕਟਰਸ ਕੰਮ 'ਤੇ ਨਹੀਂ ਜਾ ਰਹੇ ਹੈਗੇ ਅਤੇ ਹਸਪਤਾਲਾਂ ਦੀ ਕੰਡੀਸ਼ਨ ਜਿਹੜੀ ਆ ਬੈਡ ਬਣਦੀ ਜਾ ਰਹੀ ਹੈ USA ਦੇ ਵਿੱਚ ਵੀ। ਜੀ ਜੀ ਬਿਲਕੁਲ। ਉਧਰ ਜਿਹੜੇ ਹਰਜੋਤ ਸਿੰਘ ਜੀ ਵੈਦਰ ਦੇ ਮਾਮਲੇ ਦੇ ਵਿੱਚ ਜੇ ਕਰਦੇ ਜਾਈਏ, ਕਹਿੰਦੇ ਵੀ ਮੁਲਕ ਦੇ ਕਾਫੀ ਹਿੱਸਿਆਂ ਦੇ ਵਿੱਚ ਸਭ ਤੋਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਵਗਣਗੀਆਂ -45 ਡਿਗਰੀ ਦੇ ਉੱਤੇ। ਨਦਰਨ ਜਿਹੜਾ ਸੂਬੇ ਹੈਗੇ ਆ ਉਸ ਦੇ ਵਿੱਚ ਇੰਨੀ ਠੰਡੀਆਂ ਤੇ ਤੇਜ਼ ਹਵਾਵਾਂ ਜਿਹੜੀਆਂ ਉਹ ਆ ਸਕਦੀਆਂ। ਕਹਿੰਦੇ ਵੀ 2019 ਤੋਂ ਬਾਅਦ ਦੇ ਵਿੱਚ ਮੁੜ ਦੁਬਾਰਾ ਇਹ ਠੰਡੀਆਂ ਹਵਾਵਾਂ ਇੰਨੀਆਂ ਵਗਣਗੀਆਂ। 15 ਮਿਲੀਅਨ ਲੋਕ ਇਸ ਜਿਹੜੀ ਵਿੰਡ ਚਿਲ ਅਲਰਟ ਦੇ ਅਧੀਨ ਜਿਹੜੇ ਉਹ ਹੋਣਗੇ। ਨਦਰਨ ਪਲੇਨਸ, ਅਪਰ ਮਿਡ ਵੈਸਟ ਤੇ ਨਾਰਥ ਈਸਟ ਤੇ ਨਿਊ ਇੰਗਲੈਂਡ ਦੇ ਜਿਹੜੇ ਇਲਾਕੇ ਆ, ਇੱਥੇ ਜਿਹੜੀਆਂ ਇੰਨੀਆਂ -45 ਡਿਗਰੀ ਦੇ ਹਿਸਾਬ ਦੇ ਨਾਲ ਜਿਹੜੀਆਂ ਠੰਡੀਆਂ ਹਵਾਵਾਂ ਵਗਣਗੀਆਂ। ਕਹਿੰਦੇ ਬਰਫ਼ ਦੇ ਨਾਲ ਉਨੀ ਠੰਡ ਨਹੀਂ ਲੱਗਦੀ ਜਿੰਨੀ ਜਿਹੜੀ ਆ ਇਹ ਤੇਜ਼ ਤੇ ਠੰਡੀਆਂ ਹਵਾਵਾਂ ਦੇ ਨਾਲ ਜਿਹੜੀ ਜਦੋਂ ਉਹ ਆ ਜਾਂਦੀ ਆ। ਸੋ ਬੀਤੇ ਵੀਕਐਂਡ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੀ ਬਰਫ਼ਬਾਰੀ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਪਈ ਸੀਗੀ। ਜੀ, ਅਗਲੀ ਖਬਰ ਬ੍ਰਾਜ਼ੀਲ ਤੋਂ ਆ ਰਹੀ ਆ, ਜਿੱਥੇ ਕਿ ਇੱਕ ਲੇਕ ਦੇ ਵਿੱਚ ਲੋਕ ਘੁੰਮਣ ਫਿਰਨ ਗਏ ਹੋਏ ਸੀ ਅਤੇ ਆਲ ਆਫ ਸਡਨ ਇੱਕ ਕਲਿਫ, ਜਿਹੜੀ ਚੋਟੀ ਹੁੰਦੀ ਪਹਾੜੀ ਦੀ, ਉੱਥੋਂ ਪੱਥਰ ਡਿੱਗ ਪਏ 4 ਬੋਟਸ ਦੇ ਉੱਤੇ, ਜਿਹਦੇ ਨਾਲ 10 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। 4 ਬੋਟਸ ਫਰਨਸ ਲੇਕ, ਬ੍ਰਾਜ਼ੀਲ ਦਾ ਈਸਟਰਨ ਮਿਨਸ ਜਰਾਰਸ ਸਟੇਟ ਹੈਗੀ ਆ, ਉੱਥੇ ਇਹ ਦੁਰਘਟਨਾ ਵਾਪਰੀ ਆ। ਜੀ, ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਕੀਤਾ ਆ ਅੱਜ, ਵੀ ਜਿਹੜਾ ਵੀ ਕੋਈ ਪ੍ਰਾਈਸ ਗੌਜਿੰਗ ਆ COVID-19 ਦੀਆਂ ਜਿਹੜੀਆਂ ਐਟ ਹੋਮ ਟੈਸਟ ਕਿਟਸ ਆ ਉਹਦੀਆਂ ਜਿਹੜੀਆਂ ਉਹ ਨਾ ਵਧਾ ਸਕੇ ਇਸ ਦੇ ਲਈ। ਸੋ ਸੈਲਫ ਟੈਸਟ ਕਿਟਸ ਜਿਹੜੀਆਂ ਆ ਇਸ ਦੀ ਕਿਸੇ ਵੀ ਸੈਲਰ ਨੂੰ 10% ਤੋਂ ਵੱਧ ਪ੍ਰਾਈਸ ਵਧਾਉਣ ਦੇ ਉੱਤੇ ਇਸ ਐਗਜ਼ੀਕਿਊਟਿਵ ਆਰਡਰ ਦੇ ਨਾਲ ਜਿਹੜੀ ਉਹਨਾਂ ਨੇ ਆਪਣੇ ਵੱਲੋਂ ਰੋਕ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ।
ਪੂਰੇ ਮੁਲਕ ਦੇ ਵਿੱਚ ਐਟ ਹੋਮ ਕੋਵਿਡ ਟੈਸਟਿੰਗ ਕਿਟਸ ਆ ਉਸ ਦੀ ਬਹੁਤ ਵੱਡੀ ਜਿਹੜੀ ਸ਼ਾਰਟੇਜ ਆ ਉਹ ਚੱਲ ਰਹੀ ਆ। ਕਈ ਥਾਵਾਂ ਦੇ ਉੱਤੇ ਲੋਕ 5 ਤੋਂ 10 ਗੁਣਾ ਵੱਧ ਕੀਮਤ ਦੇ ਕੇ ਇਹ ਟੈਸਟਿੰਗ ਕਿਟਸ ਜਿਹੜੀਆਂ ਆ ਉਹ ਖਰੀਦ ਰਹੇ ਆ। ਡਿਪਾਰਟਮੈਂਟ ਆਫ ਜਸਟਿਸ ਤੇ ਅਟਾਰਨੀ ਜਨਰਲ ਦੇ ਆਫਿਸ ਤੇ ਡਿਸਟ੍ਰਿਕਟ ਅਟਾਰਨੀ ਤੇ ਹੋਰ ਲੋਕਲ ਲਾ ਐਨਫੋਰਸਮੈਂਟਸ ਨੂੰ ਇਸ ਐਗਜ਼ੀਕਿਊਟਿਵ ਦੇ ਤਹਿਤ ਵਾਧੂ ਅਧਿਕਾਰ ਜਿਹੜੇ ਹੋਣਗੇ, ਜਿਹੜਾ ਵੀ ਕੋਈ ਪ੍ਰਾਈਸ ਗੌਜਿੰਗ ਕਰ ਰਿਹਾ ਆ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਦੇ ਲਈ। ਕਾਂਗਰਸ ਤੇ ਵਾਈਟ ਹਾਊਸ ਡਿਬੇਟ ਕਰ ਰਹੇ ਆ ਪੋਸੀਬਲੀ ਇੱਕ ਹੋਰ ਸਟਿਮੂਲਸ ਚੈੱਕ 2022 ਦੇ ਵਿੱਚ ਦੇਣ ਦੇ ਲਈ। ਕਈ ਫੈਮਿਲੀਜ਼ ਨੂੰ ਕਹਿੰਦੇ ਵੀ $3600 ਤੱਕ ਚੈੱਕ ਮਿਲ ਸਕਦਾ ਆ, ਪਰ ਹਜੇ ਦੋਨਾਂ ਦੇ ਵਿੱਚ ਡਿਸਾਈਡ ਨਹੀਂ ਹੋਇਆ ਹੈਗਾ। ਵੱਡਾ ਇਹਦੇ ਵਿੱਚ ਇੱਕ ਅੜਿੱਕਾ ਇਹ ਬਣਿਆ ਆ ਐਕਸਪੈਂਡਡ ਫੈਡਰਲ ਚਾਈਲਡ ਟੈਕਸ ਕ੍ਰੈਡਿਟ ਨੂੰ ਲੈ ਕੇ, ਜਿਹੜਾ ਕਿ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਸਾਈਨ ਅਪ ਕੀਤਾ ਗਿਆ ਸੀ ਐਜ਼ ਏ ਲਾਅ ਮਾਰਚ 2021 ਦੇ ਵਿੱਚ। ਬਹੁਤ ਸਾਰੇ ਜਿਹੜੀਆਂ ਫੈਮਿਲੀਜ਼ ਆ ਉਹ $250 ਤੋਂ ਲੈ ਕੇ $300 ਬੱਚਿਆਂ ਦੇ ਲਈ ਉਹਨਾਂ ਨੂੰ ਮਿਲ ਰਿਹਾ ਹੈਗਾ ਆ ਸੈਕਿੰਡ ਹਾਫ ਆਫ ਦਾ ਈਅਰ, ਟੋਟਲ 1500 ਤੋਂ ਲੈ ਕੇ 1800 ਤੱਕ। ਸੋ ਜਿਹੜੇ ਲੋਕਾਂ ਨੇ ਕਹਿੰਦੇ ਵੀ ਕਲੇਮ ਕੀਤਾ ਸੈਕਿੰਡ ਹਾਫ ਆਫ ਟੈਕਸ ਕ੍ਰੈਡਿਟ, ਉਹ 2022 ਦੇ ਵਿੱਚ ਟੈਕਸ ਫਾਈਲ ਕਰਨਗੇ। ਸੋ ਇਹਦੇ ਬਾਰੇ ਅਪਡੇਟ ਚੱਲ ਰਹੀ ਹੈਗੀ ਆ, ਪਰ ਹਜੇ ਤੱਕ ਡਿਸਾਈਡ ਨਹੀਂ ਹੋਇਆ। ਪਰ ਗਵਰਨਮੈਂਟ ਚਾਹੁੰਦੀ ਹੈਗੀ ਆ ਵੀ ਇੱਕ ਹੋਰ ਸਟਿਮੂਲਸ ਚੈੱਕ 2022 ਦੇ ਵਿੱਚ ਲੋਕਾਂ ਨੂੰ ਦਿੱਤਾ ਜਾਵੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟਰ ਮਾਈਕ ਰਾਉਂਡਸ ਇਹ GOP ਦੇ ਇੱਕ ਸੈਨੇਟਰ ਹੈਗੇ ਨਾ ਸਾਊਥ ਡਕੋਟਾ ਤੋਂ। ਉਹਨਾਂ ਨੇ ਇਸ ਚੀਜ਼ ਨੂੰ ਜਿਹੜੀਆਂ 2020 ਦੀਆਂ ਜਿਹੜੀਆਂ ਇਲੈਕਸ਼ਨ ਸੀਗੀਆਂ ਉਸ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਚੋਰੀ ਹੋਣ ਨੂੰ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀ ਉਸ ਨੂੰ ਉਹਨਾਂ ਨੇ ਝੁਠਲਾਇਆ। ਕਹਿੰਦੇ ਵੀ ਇਹ ਜਿੰਨੀਆਂ ਵੀ ਐਲੀਗੇਸ਼ਨ ਸੀਗੀਆਂ ਇਹ ਸਾਰੀਆਂ ਅਨਫਾਊਂਡਡ ਸੀਗੀਆਂ। ਇਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਇਲੈਕਸ਼ਨ ਸੀਗੀਆਂ ਉਹ ਫੇਅਰ ਹੋਈਆਂ ਆ, ਕਹਿੰਦੀਆਂ ਉਨੀਆਂ ਹੀ ਫੇਅਰ ਆ ਜਿੰਨੀਆਂ ਆਪਾਂ ਪਹਿਲੋਂ ਉਹ ਦੇਖਦੇ ਰਹੇ ਆ। 60 ਤੋਂ ਵੱਧ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜੇ ਟਰੰਪ ਅਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਦੁਆਰਾ ਇਲੈਕਸ਼ਨ ਦੇ ਵਿੱਚ ਹੋਈ ਹੇਰਾਫੇਰੀ ਜਾਂ ਉਹਨਾਂ ਤੋਂ ਚੋਰੀ ਕੀਤੇ ਜਾਣ ਦੇ ਦੋਸ਼ ਲਾਏ ਸੀਗੇ, ਉਹ ਸਾਰੇ ਜਿਹੜੇ ਕੇਸਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਉਹਨਾਂ ਨੇ ਇਹ ਜਿਹੜਾ ਕਿਹਾ ਵੀ 2022 ਦੀਆਂ ਜਿਹੜੀਆਂ ਮਿਡ ਟਰਮਸ ਆ ਉਹ ਇਸ ਡੈਡਲੌਕ ਨੂੰ ਜਿਹੜੀਆਂ ਉਹ ਬ੍ਰੇਕ ਕਰ ਸਕਦੀਆਂ ਆ, ਖਾਸ ਕਰਕੇ ਜਿਹੜੀ 50-50 ਸੈਨੇਟ ਜਿਹੜੀ ਉਹ ਬਣੀ ਪਈ ਹੈਗੀ ਆ। ਤੇ ਇਹ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਆ ਰਹੀਆਂ ਇਸ ਸਾਲ ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਕੀ ਬਣਦਾ ਆ। 11 ਮਹੀਨਿਆਂ ਦਾ ਵਕਤ ਜਿਹੜਾ ਆ ਉਹ ਸਿਰਫ ਰਹਿ ਚੁੱਕਾ ਆ। ਦੋਨਾਂ ਹੀ ਪਾਰਟੀਆਂ ਦੇ ਦੁਆਰਾ ਹੁਣ ਪੂਰੀ ਜਿਹੜੀ ਆ ਜ਼ੋਰ ਸ਼ੋਰ ਦੇ ਨਾਲ ਤਿਆਰੀ ਜਿਹੜੀ ਉਹ ਵਿੱਢੀ ਜਾਵੇਗੀ। ਅੱਜ ਪੋਪ ਫਰਾਂਸਿਸ ਨੇ ਇਹ ਅਨਾਉਂਸ ਕੀਤਾ ਆ ਵੀ ਹੈਲਥ ਕੇਅਰ ਇੱਕ ਮੋਰਲ ਓਬਲੀਗੇਸ਼ਨ ਆ। ਆਪਾਂ ਦੇਖਦੇ ਹਾਂ ਵੀ ਵੱਖ-ਵੱਖ ਵੀਡੀਓਜ਼ ਲੋਕ ਈਵਨ ਪੰਜਾਬੀ ਵੀ, ਸਿੱਖ ਵੀ ਝੂਠੀਆਂ ਖਬਰਾਂ ਕਈ ਫੈਲਾ ਰਹੇ ਆ ਵੀ ਜੇ ਕਿਸੇ ਦੇ ਵੈਕਸੀਨ ਲੱਗ ਗਿਆ ਤੇ ਉਹਨਾਂ ਦੇ ਨਿਆਣੇ ਨਹੀਂ ਹੋਣੇ, ਆਹ ਨਹੀਂ ਹੋਣੇ। ਬਹੁਤ ਝੂਠੀਆਂ ਖਬਰਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਆ। ਸੋ ਪੋਪ ਫਰਾਂਸਿਸ ਨੇ ਵੀ ਫਾਈਨਲੀ ਅੱਜ ਸਟੇਟਮੈਂਟ ਦਿੱਤੀ ਆ ਵੀ ਹਰ ਇੱਕ ਨੂੰ ਵੈਕਸੀਨ ਲਵਾਉਣਾ ਚਾਹੀਦਾ। ਇਹਦੇ ਨਾਲ ਕਹਿੰਦੇ ਵੀ ਇਕੱਲਾ ਤੁਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਬਚਾ ਰਹੇ, ਹੋਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਚਾ ਰਹੇ ਹੈਗੇ ਆ। ਪੋਪ ਫਰਾਂਸਿਸ 85 ਸਾਲਾਂ ਦੇ ਹੋ ਗਏ। ਯੂਜ਼ਲੀ ਉਹ ਵੈਕਸੀਨੇਸ਼ਨ ਦੇ ਮਾਮਲੇ ਦੇ ਵਿੱਚ ਚੁੱਪ ਹੀ ਰਹੇ ਆ, ਪਰ ਅੱਜ ਉਹਨਾਂ ਨੇ ਇਹ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ। ਜੀ, ਡੈਵਿਨ ਨਿਊਨਜ਼ ਜਿਹੜੇ ਆ ਉਹ ਆਪਣਾ ਜਿਹੜਾ ਅਹੁਦਾ ਹੈ ਉਹ ਛੱਡ ਰਹੇ ਆ, ਰਿਜ਼ਾਈਨ ਕਰ ਗਏ ਆ। ਉਹ ਟਰੰਪ ਹੁਣਾਂ ਦੀ ਜਿਹੜੀ ਨਵੀਂ ਕੰਪਨੀ ਆ ਉਸ ਨੂੰ ਚਲਾਉਣ ਦੇ ਵਿੱਚ ਉੱਥੇ ਉਹ ਸਾਥ ਦੇਣਗੇ ਤੇ ਪਬਲਿਕ ਸਰਵਿਸ ਚੋਂ ਜਿਹੜੇ ਉਹ ਬਾਹਰ ਜਾ ਰਹੇ ਆ। ਉਹਨਾਂ ਨੇ ਆਪਣੀ ਥਾਂ ਦੇ ਉੱਤੇ ਰਿਪਰੈਜ਼ੈਂਟੇਟਿਵ ਟੌਮ ਮੈਕਕਲਿੰਟੌਕ ਆ, ਉਹਨਾਂ ਦੀ ਰੀਇਲੈਕਸ਼ਨ ਦੇ ਲਈ ਉਹਨਾਂ ਨੂੰ ਸਮਰਥਨ ਜਿਹੜਾ ਉਹ ਦੇ ਦਿੱਤਾ ਆ। ਇਹਨਾਂ ਦੀ ਜਿਹੜੀ ਸੀਟ ਨੂੰ ਫਿਲ ਕਰਨ ਦੇ ਲਈ ਜਿਹੜਾ ਜਲਦ ਹੀ ਜਿਹੜੀਆਂ ਇਲੈਕਸ਼ਨ ਆ ਉਹ ਕਰਵਾਈਆਂ ਜਾਣਗੀਆਂ। ਸੋ ਦੇਖਦੇ ਹਾਂ ਇੱਥੇ ਹੁਣ ਇਹਨਾਂ ਦੀ ਥਾਂ ਦੇ ਉੱਤੇ ਕਿਸ ਨੂੰ ਜਿਹੜਾ ਬਣਦਾ। ਕਹਿੰਦੇ ਵੀ ਜੇ ਹੁਣ ਪ੍ਰਾਇਮਰੀ ਜਿਹੜੀ ਹੋਣੀ ਹੈ ਇੱਥੇ, ਜੇ ਉਸ ਦੇ ਵਿੱਚ 50% ਵੋਟਾਂ ਕੋਈ ਉਮੀਦਵਾਰ ਲੈਣ ਦੇ ਵਿੱਚ ਨਾਕਾਮਯਾਬ ਰਹਿੰਦਾ ਆ ਤਾਂ ਫਿਰ ਰਨ ਆਫ ਇਲੈਕਸ਼ਨ ਜਿਹੜੀਆਂ ਆ ਉਹ ਜਦੋਂ GOP ਦੀਆਂ ਪ੍ਰਾਇਮਰੀਜ਼ ਹੋਣੀਆਂ ਆ ਜੂਨ ਦੇ ਵਿੱਚ, ਜੂਨ ਜੁਲਾਈ ਦੇ ਵਿੱਚ, ਉਸ ਦੌਰਾਨ ਉਸ ਟਾਈਮ ਦੇ ਉੱਤੇ ਨਾਲ ਹੀ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ। ਹੁਣ ਤੋਂ ਸ਼ਾਇਦ ਮਹੀਨੇ 2 ਮਹੀਨੇ ਬਾਅਦ ਜਿਹੜੀ ਇੱਥੇ ਇਹਨਾਂ ਨੂੰ ਫਿਲ ਕਰਨ ਦੇ ਲਈ, ਇਹਨਾਂ ਦੀ ਸੀਟ ਨੂੰ ਭਰਨ ਦੇ ਲਈ ਇਲੈਕਸ਼ਨ ਜਿਹੜੀ ਉਹ ਕਰਵਾਈ ਜਾਊਗੀ। ਹੁਣ ਰੀਡਿਸਟ੍ਰਿਕਟਿੰਗ ਤੋਂ ਬਾਅਦ ਦੇ ਵਿੱਚ
ਕਈ ਇਲਾਕੇ ਇਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਵਿੱਚੋਂ ਨਿਕਲ ਗਏ ਆ, ਪਰ ਉਹਦੀ ਥਾਂ ਦੇ ਉੱਤੇ ਡਿਫਰੈਂਟ ਜਿਹੜੇ ਇਲਾਕੇ ਆ ਉਹ ਵੀ ਐਡ ਹੋ ਗਏ। ਡਾਓ ਜੋਨ ਇੰਡਸਟਰੀਅਲ ਅੱਜ ਪੂਰੀ ਤਰ੍ਹਾਂ ਲੁੱਟ ਰਿਹਾ ਆ। ਪਿਛਲੇ ਹਫਤੇ ਵੀ ਡਾਓ ਜੋਨ ਡਾਊਨ ਗਿਆ ਸੀ, ਮਾਰਕੀਟ ਡਾਊਨ ਗਈ ਆ। ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ 460 ਪੁਆਇੰਟ ਡਾਓ ਜੋਨ ਇੰਡਸਟਰੀਅਲ ਅੱਜ ਡਾਊਨ ਹੈਗਾ। ਨੈਸਡੈਕ ਵੀ 2.3% ਡਾਊਨ ਚੱਲ ਰਿਹਾ ਹੈਗਾ। ਜੀ, ਇੱਥੋਂ ਤੱਕ ਕਿ ਕ੍ਰਿਪਟੋ ਕਰੰਸੀਜ਼ ਦੇ ਵਿੱਚ ਵੀ ਅੱਜ ਜਿਹੜਾ ਉਹ ਝਟਕੇ ਦਾ ਦਿਨ ਹੀ ਇਸ ਟਾਈਮ ਚੱਲ ਰਿਹਾ ਹੈਗਾ। ਸੋ ਸਾਡਾ ਖਬਰਾਂ ਦਾ ਸਮਾਂ ਵੀ ਰਾਜਕਨਵੀਰ ਸਿੰਘ ਜੀ ਸਮਾਪਤ ਹੈ। ਸ਼ਾਮ ਨੂੰ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਜ਼ਰੂਰ ਸੁਣਿਓ। ਕੈਲੀਫੋਰਨੀਆ 'ਚ ਬਹੁਤ ਕੁਝ ਵਾਪਰ ਰਿਹਾ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਕਿਸ ਤਰ੍ਹਾਂ ਨਵਾਂ ਰੂਲ ਜਿਹਦੇ ਮੁਤਾਬਕ ਤੁਸੀਂ ਆਪਣੇ ਘਰਾਂ 'ਚ ADU ਐਡ ਕਰ ਸਕਦੇ ਹੋ, ਉਹ ਇਫੈਕਟ ਕਰ ਰਿਹਾ। ਕੈਲੀਫੋਰਨੀਆ ਦੇ ਗਵਰਨਰ ਨੇ ਬਿਲੀਅਨਸ ਆਫ ਡਾਲਰ ਰੱਖੇ ਹੈਗੇ ਆ ਡਰਾਊਟ ਦੇ ਲਈ। ਇੱਕ ਯੂਨੀਵਰਸਿਟੀ ਨੂੰ ਉਹ ਬਹੁਤ ਜ਼ਿਆਦਾ ਪੈਸੇ ਦੇਣ ਜਾ ਰਹੇ ਹੈਗੇ ਆ, ਜਿੱਥੇ ਕਿ ਲੋਕਾਂ ਨੂੰ ਟ੍ਰੇਨ ਕੀਤਾ ਜਾਊਗਾ ਆਇਲ ਇੰਡਸਟਰੀ ਤੋਂ ਬਾਹਰ। ਤੇ ਹੋਰ ਵੀ ਫਾਰਮਰਸ ਨੂੰ ਕਿਸ ਤਰ੍ਹਾਂ ਇੰਡਸਟਰੀਅਲ ਵਿੱਚ ਟ੍ਰੇਨ ਕਰਨਾ ਆ। ਕੈਲੀਫੋਰਨੀਆ ਦੇ ਵਿੱਚ ਲੰਬਰ ਕਿਸ ਤਰ੍ਹਾਂ ਸੈਟਅਪ ਕਰਨੀ ਆ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜੀ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।